परदेसी पंजाब दी टीम पहुंच चुकी एक होर कामयाब पंजाबी दे घर ते करदे उन्हां दे नाल गल्लां बातां। आजो मेरे नाल फिर डोर नॉक करदे आपां देखदे हां। लो जी असीं अज पहुंच चुके उन्होंने वेड़े दे विच फिर जिन्हां नाल तुहाडी इंटरव्यू करवाउणी आ। बहुत बहुत स्वागत है जसविंदर सिंह बैंस जी तुहाडा परदेसी पंजाब दे विच। सत श्री अकाल हरजिंदर जी। सब तो पहला मैं IndozTv ते परदेसी पंजाब टीम का साडे छोटे जे घर विच वैलकम करदे हां ते साडी मेरे ते मनजीत वल्लों साडे परदेसी पंजाब दे ਸਰੋਤਿਆਂ ਨੂੰ सत श्री अकाल। मनजीत जी तुहाडा भी स्वागत है जी। स्वागत है जी, सत श्री अकाल जी। जसविंदर जी तुहाडा लंबा सफर है बहुत ज़्यादा। पंजाब तो किस तरह तुसीं शुरुआत की? बहुत सारे सवाल जिहड़े मैं तुहाडे तो पुछने ने। हाँ जी। सो दसो तुहाडी पंजाब तो किस तरह शुरुआत हुई, की करदे सी तुसीं पंजाब दे विच ते पिंड किहड़ा तुहाडा? पिंड साडा जी हैगा तल्लण। उत्थे ज़्यादा करके साडे पिंड नूं तल्लण साहब दे नाम ते जाणदे ने। ओके। उत्थे गुरुद्वारा साहब आ जिन्हों जहाज़ां वाला गुरुद्वारा भी कहंदे। अच्छा जी। जिन्ने भी अपने अजकल दे स्टूडेंट आंदे आ उत्थे मन्नतां मंन के आंदे पई जहाज भी चढ़ा के आंदे आ भी साडा वीज़ा लग जाए। जलंधर डिस्ट्रिक्ट दे विच। अच्छा, दुआबे नूं बिलोंग करदे हो तुसीं? बिल्कुल बिल्कुल। अच्छा, ते फिर किहड़े सन दे विच तुसीं आस्ट्रेलिया आए? मेरी जर्नी उत्थों इंडिया तो ਪਹਿਲਾਂ ਸਾਡੇ ਭੂਆ ਫੁੱਫੜ ਜੀ ਵੱਡੇ ਜਿਹੜੇ ਨੇ ਉਹ ਇੱਥੇ ਆਸਟ੍ਰੇਲੀਆ ਵਿੱਚ ਐਸਟੈਬਲਿਸ਼ ਸੀ। ਅੱਛਾ ਜੀ। ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਣੇ ਭਰਾ ਭੈਣ ਭਾਈ ਦੇ ਬੱਚਿਆਂ ਨੂੰ ਗਾਹਾਂ ਬੈਟਰ ਫਿਊਚਰ ਦੇਣ ਵਾਸਤੇ ਇੱਧਰ ਮੰਗਾਇਆ ਜਾਵੇ। ਉਦੋਂ ਚਾਂਸ ਕੋਈ ਇਦਾਂ ਦੇ ਹੁੰਦੇ ਨਹੀਂ ਸੀਗੇ, ਨਾ ਸਟੂਡੈਂਟ ਵਗੈਰਾ ਵੀਜ਼ੇ ਹੁੰਦੇ ਸੀਗੇ। ਹਾਂਜੀ। ਤੇ ਹਰ ਇੱਕ ਬੱਚੇ ਦੀ ਇੰਡੀਆ 'ਚ ਜਦੋਂ ਬਾਹਰੋਂ ਬੰਦੇ ਜਾਂਦੇ ਆ ਨਾ, ਕਿਸੇ ਦਾ ਰਿਸ਼ਤੇਦਾਰ ਜਾਂਦਾ ਆ, ਹਾਂਜੀ, ਉਹ ਜਾ ਕੇ ਵਧੀਆ ਵਧੀਆ ਕੱਪੜੇ ਪਾਉਂਦੇ ਸੀਗੇ, ਵਧੀਆ ਵਧੀਆ ਮਹਿਕਣੇ ਪਰਫਿਊਮ ਲਾ ਕੇ ਤੇ ਸਾਰੇ ਪਿੰਡ ਦੇ ਜਿਹੜੇ ਯਾਰ ਦੋਸਤ ਹੁੰਦੇ ਸੀ ਉਹਨਾਂ ਨੂੰ ਲੈ ਕੇ ਖਵਾਉਂਦੇ ਪਾਉਂਦੇ ਸੀ ਤੇ ਬੜੀ ਵਧੀਆ ਫੀਲਿੰਗ ਹੁੰਦੀ ਵੀ ਬਾਹਰ ਪਤਾ ਨਹੀਂ ਕਿੱਦਾਂ ਸਾਰੇ ਬਾਹਰ ਜਾਣਾ। ਚਾਕਲੇਟ ਲੈ ਕੇ ਜਾਂਦੇ ਸੀ ਉਦੋਂ? ਹਾਂ, ਚਾਕਲੇਟ ਲੌਲੀਆਂ ਸਾਰੇ ਲੈ ਕੇ ਜਾਂਦੇ ਸੀ ਤੇ ਸਾਰਿਆਂ ਦੀ ਇਹ ਹੁੰਦੀ ਸੀ ਖੁਆਇਸ਼ ਵੀ ਬਾਹਰ ਪਤਾ ਨਹੀਂ ਕਿੱਦਾਂ ਦਾ ਸਵਰਗ ਹੋਣੇ ਆ, ਵੀ ਬਾਹਰ ਜਾਣ ਦੀ ਤਮੰਨਾ ਰੱਖਦੇ ਸੀ ਤੇ ਸਾਡੇ ਵਿੱਚ ਵੀ ਤਮੰਨਾ ਹੋ ਸੀਗੀ। ਹਾਂਜੀ। ਕਿੰਨੇ ਸਾਲਾਂ ਦੇ ਸੀ ਜਦੋਂ ਆਸਟ੍ਰੇਲੀਆ ਆਏ? ਉਦੋਂ ਮੈਂ 15 ਸਾਲ ਦਾ ਸੀ। ਬੜੇ ਛੋਟੀ ਏਜ ਦੇ ਵਿੱਚ ਆ ਗਏ। ਹਾਂਜੀ। ਤੇ ਕਿਹੜਾ ਸਨ ਸੀ ਜਦੋਂ ਤੁਸੀਂ? 1980 ਚ। 1980 ਦੇ ਵਿੱਚ ਤੁਸੀਂ ਆਏ ਹੋ। ਤਕਰੀਬਨ ਤੁਹਾਨੂੰ ਤਾਂ 40 ਸਾਲ ਹੋ ਗਏ ਇੱਥੇ। ਬਿਲਕੁਲ ਜੀ ਬਿਲਕੁਲ। ਬਹੁਤ ਟਾਈਮ ਹੋ ਗਿਆ ਤੁਹਾਨੂੰ। ਤੇ ਇਹ ਦੱਸੋ ਵੀ ਤੁਸੀਂ ਇੱਥੇ ਆ ਕੇ ਕਿਹੜੀਆਂ ਪਰੇਸ਼ਾਨੀਆਂ ਜਾਂ ਕਿਹੜੇ ਹਾਲਾਤਾਂ ਦਾ ਸਾਹਮਣਾ ਕੀਤਾ? ਤੁਸੀਂ ਕੀ ਸੋਚਿਆ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਕੀ ਕਰਨਾ? ਸਟੱਡੀ ਕੀਤੀ ਇੱਥੇ ਆ ਕੇ? ਹਾਂਜੀ ਹਾਂਜੀ। ਅੱਛਾ, ਫਿਰ ਕਿਹੜੀ ਡਿਗਰੀ ਕੀਤੀ? ਜਦੋਂ ਪਹਿਲਾਂ ਇੱਥੇ ਆਏ ਆ ਤਾਂ ਜਦੋਂ ਪਹਿਲਾਂ ਆਏ ਤੇ ਚਲੋ ਪਹਿਲਾਂ ਤਾਂ ਬੰਦੇ ਨੂੰ ਇਦਾਂ ਨਹੀਂ ਹੁੰਦਾ ਵੀ ਆਪਾਂ ਆਣ ਕੇ ਕੀ ਕਰਨਾ ਹੈ। ਹਾਂਜੀ। ਆਏ ਸੀਗੇ ਤਾਂ ਆਪਣੇ ਸਿੱਧਾ ਭੂਆ ਦੇ ਘਰ ਆ ਗਏ। ਅੱਛਾ। ਤੇ ਮੁਲਕ ਸਾਨੂੰ ਬੜਾ ਵਧੀਆ ਲੱਗਾ। ਅੱਛਾ। ਸਫਾਈ ਬਹੁਤ ਸੀ, ਆਲੇ ਦੁਆਲੇ ਬਿਲਡਿੰਗ, ਲਾਈਟਿੰਗ ਵਗੈਰਾ ਸਾਰਾ ਮਾਹੌਲ ਬੜਾ ਵਧੀਆ ਸੀਗਾ। ਤੇ ਜ਼ਿੰਦਗੀ 'ਚ ਪਹਿਲੀ ਵਾਰੀ ਜਿਹੜਾ ਪ੍ਰੋਪਰ ਮੈਨੂੰ ਆਣ ਨੂੰ ਕੋਕ ਮੈਨੂੰ ਪੀਣ ਨੂੰ ਮਿਲਿਆ ਸੀਗਾ, ਜਿਹਨੂੰ ਪੀ ਕੇ ਗਏ ਤਾਂ ਜਾਣੀ ਕਿ ਬੰਦੇ ਦੇ ਨੱਕ ਵਿੱਚੋਂ ਵੀ ਗੈਸ ਨਿਕਲ ਆਉਂਦੀ ਸੀਗੀ, ਹੈ ਨਾ। ਤੇ ਇਦਾਂ ਦੀਆਂ ਚੀਜ਼ਾਂ ਬੱਚੇ ਨੂੰ ਖਾਣ ਪੀਣ ਦਾ ਹੁੰਦਾ ਹੈ ਨਾ, ਉਹ ਬੜਾ ਵਧੀਆ ਲੱਗਿਆ। ਤੇ ਪਰ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਮੈਂ ਸਕੂਲਿੰਗ ਕਰਨੀ ਸ਼ੁਰੂ ਕੀਤੀ। ਭਾਸ਼ਾ ਦੀ ਪ੍ਰੋਬਲਮ? ਹਾਂ, ਇੱਕ ਤਾਂ ਮੈਨੂੰ ਆਪਣਾ ਉਹਨਾਂ ਸਮਿਆਂ 'ਚ ਸਕੂਲ ਆਪਣੇ ਪਿੰਡਾਂ ਦੇ ਸਕੂਲਾਂ 'ਚ ਇੰਗਲਿਸ਼ ਸਬਜੈਕਟ ਕਾਫੀ ਨਹੀਂ ਸੀਗਾ। ਹਾਂਜੀ। ਅੱਜ ਕੱਲ੍ਹ ਤਾਂ ਚਲੋ ਇੰਗਲਿਸ਼ ਕਾਫੀ ਨਾ ਪ੍ਰਮੋਟ ਕਰ ਰਹੇ ਆ, ਕਰਤੀ ਹੈ। ਹਾਂਜੀ। ਉਦੋਂ ਸਾਡੇ ਨਹੀਂ ਸੀਗੀ ਤੇ ਜ਼ਿਆਦਾ ਸਾਡਾ ਪੰਜਾਬੀ ਦੇ ਜ਼ੋਰ ਤਾਂ ਪੜ੍ਹਾਈ ਨੂੰ ਇੰਨਾ ਜ਼ੋਰ ਵੀ ਨਹੀਂ ਸੀਗਾ। ਪੰਜਾਬ ਆਪਣੇ ਪਿੰਡਾਂ ਦੇ ਵਿੱਚ ਡੈਡੀ ਸਾਡਾ ਸੀਗਾ ਆਪਣਾ ਅਫਸਰ ਸੀਗਾ ਆਰਮੀ ਦੇ ਵਿੱਚ। ਅੱਛਾ ਜੀ। ਤੇ ਉਹ ਬਾਹਰ ਰਹਿੰਦੇ ਸੀਗੇ ਤੇ ਬੱਚਿਆਂ ਨੂੰ ਸਾਨੂੰ ਕਿਸੇ ਦਾ ਡਰ ਵੀ ਨਹੀਂ ਹੁੰਦਾ ਸੀ, ਮੰਮੀ ਨੂੰ ਤਾਂ ਕੁਝ ਜਾਣਦੇ ਨਹੀਂ ਸੀਗੇ ਤੇ ਪੜ੍ਹਾਈ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਸੀਗਾ ਤੇ ਇੰਗਲਿਸ਼ ਵਿੱਚ ਉਦਾਂ ਟਾਈਟ ਸੀਗੇ। ਫਾਦਰ ਸਾਹਿਬ ਜਦੋਂ ਤੁਸੀਂ ਦੱਸਿਆ ਵੀ ਆਰਮੀ ਦੇ ਵਿੱਚ ਸੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਵੀ ਆਰਮੀ ਆਫੀਸਰ ਬਣਾਉਣਾ? ਦੇਖੋ ਉਦੋਂ ਹਲੇ ਥੋੜ੍ਹੇ ਛੋਟੇ ਸੀਗੇ, ਇੰਨੀ ਡੈਡ ਸਾਲ ਦੇ ਵਿੱਚ ਮਹੀਨੇ ਦੀ ਛੁੱਟੀ ਆਉਂਦੇ ਹੁੰਦੇ ਸੀ, ਉਹਨਾਂ ਚ ਦੜ ਵੱਟ ਕੇ ਅਸੀਂ ਟਾਈਮ ਗੁੱਡ ਬੱਚੇ ਬਣ ਕੇ ਰਹਿਣਾ ਤੇ ਬਾਅਦ ਵਿੱਚ ਪੜ੍ਹਾਈ ਵੱਲ ਇੰਨਾ ਧਿਆਨ ਨਹੀਂ ਹੁੰਦਾ ਸੀਗਾ। ਅੱਛਾ ਜੀ। ਤੇ ਉਹੀ ਚੀਜ਼ਾਂ ਸਾਨੂੰ ਕਮਜ਼ੋਰੀਆਂ ਜਿਹੜੀਆਂ ਇੱਥੇ ਆਣ ਕੇ ਉਹਨਾਂ ਦਾ ਫਿਰ ਸਾਹਮਣਾ ਕਰਨਾ ਪਿਆ। ਜੀ ਜੀ ਜੀ। ਉਹਨਾਂ ਨੇ ਸਾਨੂੰ ਫਿਰ ਆਣ ਕੇ ਇੱਥੇ ਯਾਨੀ ਕਿ ਥੋੜ੍ਹੀ ਸਟਾਰਟਿੰਗ ਦੇ ਵਿੱਚ ਤਕਲੀਫ ਕਾਫੀ ਆਈ ਹੈ, ਇੰਗਲਿਸ਼ ਸਮਝਣੀ ਨਹੀਂ ਆਉਂਦੀ ਸੀਗੀ ਤੇ ਪਤਾ ਨਹੀਂ ਲੱਗਦਾ ਸੀਗਾ ਵੀ ਟੀਚਰ ਕੀ ਕਹਿੰਦਾ ਜਾਂ ਕਿੱਦਾਂ ਆ। ਅੱਛਾ। ਹਾਂ, ਉਹਨਾਂ ਪ੍ਰੋਬਲਮਾਂ ਕਰਕੇ ਸਾਡੇ ਜਿਹੜੇ ਬੱਚੇ ਹੁੰਦੇ ਸੀ ਨਾ, ਅਸੀਂ ਉਹਨਾਂ ਨਾਲ ਬੱਚੀ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਸੀ ਤੇ ਅਸੀਂ ਜਿਹੜੇ ਟਾਊਨ ਵਿੱਚ ਆਏ ਸੀ ਨਾ, ਉੱਥੇ ਸਿਰਫ ਸਾਡੀਆਂ 2-3 ਇੰਡੀਅਨ ਫੈਮਲੀਆਂ ਸੀਗੀਆਂ। ਅੱਛਾ ਜੀ। ਤੇ ਇੰਨੇ
ਇੰਡੀਅਨ ਪੀਪਲ ਨਾ ਹੋਣ ਦੀ ਕਾਰਨ ਜਾਂ ਦੂਸਰੇ ਕਲਰ ਦੇ ਪੀਪਲ ਨਾ ਹੋਣ ਦੀ ਕਾਰਨ ਸਾਨੂੰ ਰਾਈਸਿਜ਼ਮ ਮੈਨੂੰ ਸਕੂਲ ਦੇ ਵਿੱਚ ਪ੍ਰੋਬਲਮ ਆਈ। ਡਿਸਕ੍ਰਿਮੀਨੇਸ਼ਨ ਹਾਂਜੀ ਹਾਂਜੀ ਤੇ ਕਈ ਬੱਚੇ ਇਹਨਾਂ ਰੀਜ਼ਨਾਂ ਕਰਕੇ, ਇੱਕ ਇੰਗਲਿਸ਼ ਟਾਈਟ ਹੋਣ ਕਰਕੇ, ਇੱਕ ਦੂਸਰਾ ਕਲਚਰ ਕਰਕੇ, ਤੇ ਜਦੋਂ ਬੱਚੇ ਦੂਸਰੇ ਮੇਰੇ ਨਾਲ ਖੇਲਣਾ ਨਹੀਂ ਚਾਹੁੰਦੇ ਸੀ ਤੇ ਥੋੜੇ ਵਾਲੇ ਜਿੱਦਾਂ ਤੁਹਾਨੂੰ ਰੇਸਿਸ ਦੇ ਰਿਮਾਰਕ ਉਹ ਵੀ ਉਹਨਾਂ ਦਾ ਵੀ ਕਰਨਾ ਪਿਆ ਸਾਹਮਣਾ ਸਾਨੂੰ। ਹਾਂਜੀ, ਤੁਸੀਂ ਮਤਲਬ ਕਿ ਅਜਿਹਾ ਦੌਰ ਹੰਡਾਇਆ ਜਿਹਦੇ ਚ ਬੰਦਾ ਡਿਪਰੈਸ ਹੋ ਜਾਂਦਾ, ਇੱਕਦਮ ਹੀ ਪੇਂਡੂ ਲਾਈਫ ਤੋਂ ਤੁਸੀਂ ਬਾਹਰ ਦੀ ਲਾਈਫ ਦੇ ਵਿੱਚ ਆ ਗਏ। ਤੁਸੀਂ ਜਦੋਂ ਇੱਥੇ ਆਏ ਆਸਟ੍ਰੇਲੀਆ ਦੇ ਵਿੱਚ, ਸ਼ੁਰੂ ਤੋਂ ਹੀ ਬ੍ਰਿਸਬਨ ਦੇ ਵਿੱਚ ਰਹਿਣਾ ਜਾਂ ਪਹਿਲਾਂ ਕਿਤੇ ਹੋਰ ਰਹਿੰਦੇ ਸੀ? ਨਹੀਂ, ਪਹਿਲਾਂ ਜਦੋਂ ਇੰਡੀਆ ਤੋਂ ਆਏ ਸੀ ਨਾ, ਸਾਡੀ ਭੂਆ ਤੇ ਫੁੱਫੜ ਜਿਨ੍ਹਾਂ ਨੇ ਸਾਨੂੰ ਇੱਥੇ ਲਗਾਇਆ ਸੀ, ਤੇ ਉਹ ਸੀਗੇ ਰਹਿੰਦੇ ਗਿੰਪੀ, ਇੱਥੋਂ ਕੋਈ 200 ਕਿਲੋਮੀਟਰ ਦਾ ਨੋਰਥ ਨੂੰ ਆ ਟਾਊਨ ਪੈਂਦਾ ਜਿਹੜਾ, ਉਹ ਉੱਥੇ ਸਟੈਬਲਿਸ਼ ਸੀਗੇ। ਅੰਕਲ ਸਾਡਾ ਰੇਲਵੇ 'ਚ ਕੰਮ ਕਰਦੇ ਸੀਗੇ ਤੇ ਅਸੀਂ ਉਹਨਾਂ ਦੇ ਕੋਲ ਪਹਿਲਾਂ ਆਏ ਸੀਗੇ। 6.5 ਸਾਲ ਮੈਂ ਉੱਥੇ ਗਿੰਪੀ ਵਿੱਚ ਹੀ ਕੱਟੇ ਤੇ ਮੇਰੀ ਸਕੂਲਿੰਗ ਵੀ ਉੱਥੇ ਹੋਈ ਸੀ। ਹਾਂਜੀ, ਠੀਕ ਹੈ। ਤੇ ਤੁਹਾਨੂੰ ਜਿੱਦਾਂ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਉਦੋਂ, ਤਾਂ ਤੁਹਾਡੇ ਟੀਚਰ ਨੇ ਤੁਹਾਡੇ ਤੇ ਕੁਝ ਖਾਸ ਧਿਆਨ ਦਿੱਤਾ ਸੀ ਬੱਚੇ ਨੂੰ ਇੰਗਲਿਸ਼ ਸਿਖਾਈਏ? ਦੇਖੋ, ਉੱਥੇ ਇੱਕ ਟੀਚਰ ਹੁੰਦਾ ਸੀਗਾ ਜਿੱਦਾਂ ਇੰਗਲਿਸ਼ ਸਿਖਾਉਣ ਵਾਸਤੇ, ਜਿਹੜੇ ਬੱਚੇ ਨੂੰ ਨਹੀਂ ਬੈਕਗ੍ਰਾਉਂਡ ਇੰਗਲਿਸ਼ ਨਹੀਂ ਜਾਂ ਕਮਜ਼ੋਰੀ ਹੈ ਇੰਗਲਿਸ਼ ਵਾਸਤੇ ਨਾ, ਇੱਕ ਹਫ਼ਤੇ ਦੇ ਵਿੱਚ ਇੱਕ ਸਪੈਸ਼ਲ ਕਲਾਸ ਲੱਗਦੀ ਸੀ ਜਿਹਦੇ ਵਿੱਚ ਉਹ ਮੈਨੂੰ ਫਿਰ ਇੰਗਲਿਸ਼ ਥੋੜਾ ਸਿਖਾਉਂਦੇ ਸੀਗੇ। ਅੱਛਾ, ਫਿਰ ਮਤਲਬ ਕਿ ਤੁਹਾਡਾ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਤਿਵੇਂ ਤਿਵੇਂ ਤੁਹਾਨੂੰ ਅੰਗਰੇਜ਼ੀ ਆਉਂਦੀ ਗਈ? ਹਾਂਜੀ। ਤੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਨਾ ਪਹਿਲਾਂ ਵੀ ਸਾਰਿਆਂ ਨੂੰ ਬੱਚੇ ਲਈ ਇਹ ਹੁੰਦਾ ਵੀ ਤੁਹਾਨੂੰ ਜਿਹੜੇ ਦੂਸਰੇ ਬੱਚੇ ਤੁਹਾਡੀ ਉਮਰ ਦੇ ਹੈ ਨਾ ਵੀ ਉਹਨਾਂ ਨਾਲ ਖੇਲਣਾ ਕੁੱਦਣਾ ਮਿਕਸ ਹੋਣਾ, ਉਹ ਪਹਿਲਾਂ ਇੰਗਲਿਸ਼ ਦੇ ਕਰਕੇ ਵੀਕਨੈਸ ਕਰਕੇ ਤੇ ਦੂਸਰਾ ਜਿਹੜਾ ਇੱਕ ਥੋੜਾ ਕਲਰ ਰੇਸਿਜ਼ਮ ਕਰਕੇ ਤੇ ਉਹ ਬੱਚਿਆਂ ਦੇ ਨਾਲ ਮੈਨੂੰ ਉਹਦੀ ਜ਼ਿਆਦਾ ਤਕਲੀਫ ਹੁੰਦੀ ਸੀ ਵੀ ਬੱਚੇ ਖੇਲਦੇ ਨਹੀਂ ਹੈ। ਉਸ ਟਾਈਮ ਤੁਸੀਂ ਸੋਚਿਆ ਸੀਗਾ ਕਿ ਮੈਂ ਇਹੋ ਜਿਹਾ ਕੁਝ ਕਰੂੰਗਾ ਵੀ ਗੋਰਿਆਂ ਨੂੰ ਵੀ ਦੰਦਲ ਪੈ ਜਾਏ ਦੇਖ ਕੇ? ਹਾਂ, ਉੱਥੋਂ ਮੇਰੇ ਜਿਹੜਾ ਨਾ ਫਿਰ ਮੈਂ ਸਪੋਰਟ ਦੇ ਵਿੱਚ ਮੇਰੀ ਸਪੋਰਟ ਦੀ ਜਿਹੜੀ ਅੰਦਰੋਂ ਸੀਗੀ ਨਾ ਹੋਂਦ ਜਿਹੜੀ ਆ ਉਹ ਉਦੋਂ ਸ਼ੁਰੂ ਹੋਈ ਵੀ ਮੈਂ ਇਦਾਂ ਤੱਕ ਕੋਸ਼ਿਸ਼ ਕਰ ਨਹੀਂ ਸਕਦਾ ਕਿ ਬੱਚਿਆਂ ਨੂੰ ਮੈਂ ਲੰਚ ਟਾਈਮ ਸਪੋਰਟਸ ਖੇਡਦੇ ਸੀ, ਉਹਨੇ ਕ੍ਰਿਕਟ ਖੇਲਣਾ ਜਾਂ ਫੁੱਟਬਾਲ ਖੇਲਣਾ ਜਾਂ ਹੋਰ ਕੋਈ ਖੇਲਣਾ ਤੇ ਮੈਨੂੰ ਨਾਲ ਖਿਡਾਉਂਦੇ ਨਹੀਂ ਸੀਗੇ। ਫਿਰ ਮੈਂ ਕਿਹਾ ਵੀ ਮੈਂ ਇਹਨਾਂ ਸਪੋਰਟਾਂ ਦੇ ਵਿੱਚ ਨਾ ਬੈਸਟ ਬਣੂੰਗਾ ਤਾਂ ਮੈਨੂੰ ਖਿਲਾਉਣਗੇ ਹੈ ਨਾ, ਫਿਰ ਮੈਨੂੰ ਖਿਲਾਉਣਗੇ। ਫਿਰ ਮੈਂ ਸਪੋਰਟ ਦੁਆਲੇ ਥੋੜਾ ਇੰਟਰਸਟ ਲਿਆ ਤੇ ਫਿਰ ਮੈਂ ਸਪੋਰਟ ਦੇ ਵਿੱਚ ਕਾਫੀ ਆਪਣੇ ਸਕੂਲ ਦੇ ਵਿੱਚ ਮੇਰੇ ਕਾਫੀ ਰਿਕਾਰਡ ਵੀ ਰਹੇ ਨੇ। ਅੱਛਾ, ਕਿਹੜੀ ਸਪੋਰਟਸ ਕਰਦੇ ਸੀਗੇ? ਪਹਿਲਾਂ ਸਕੂਲ ਦੇ ਟਾਈਮ ਤਾਂ ਮੈਂ ਕ੍ਰਿਕਟ ਸ਼ੁਰੂ ਕੀਤੀ ਸੀ ਆਪਣੇ ਪ੍ਰਾਇਮਰੀ ਸਕੂਲ 'ਚ। ਅੱਛਾ ਜੀ। ਕਿਉਂ ਪਹਿਲਾਂ ਮੈਂ 6ਵੀਂ 'ਚ ਲੱਗਾ ਸੀ ਇੱਥੇ ਪੜ੍ਹਨ ਆਣ ਕੇ ਤੇ 1 ਮਹੀਨਾ 6ਵੀਂ ਸੀਗਾ, ਪਰ ਮੈਂ 7ਵੀਂ 'ਚ ਅਸਲੀ ਸ਼ੁਰੂ ਕੀਤੀ ਸੀਗੀ ਤੇ ਉਦੋਂ ਕ੍ਰਿਕਟ ਟੀਮ 'ਚ ਮੈਂ ਹੋਇਆ ਸੀਗਾ। ਫਿਰ ਜਦੋਂ ਮੈਂ ਹਾਈ ਸੈਕੰਡਰੀ ਸਕੂਲ 'ਚ ਗਿਆ, ਉੱਥੇ ਜਾ ਕੇ ਇੱਕ ਮੇਰਾ ਫਰੈਂਡ ਬਣ ਗਿਆ, ਉਹ ਵੀ ਦੂਸਰੀ ਕੰਟਰੀ ਦਾ ਸੀਗਾ, ਮੈਂ ਵੀ ਦੂਸਰੀ ਦਾ ਸੀਗਾ, ਉਹ ਵੀ ਸੇਮ ਪ੍ਰੋਬਲਮ ਫੇਸ ਕਰਦਾ ਸੀਗਾ। ਉਹ ਜਰਮਨ ਤੋਂ ਸੀ ਮੁੰਡਾ, ਮਾਰਕਸ। ਅੱਛਾ ਜੀ। ਤੇ ਉਹਨੂੰ ਵੀ ਇਹ ਪ੍ਰੋਬਲਮ ਆਉਂਦੀ ਸੀ, ਰਲ ਕੇ ਉਹਨੂੰ ਕਹਿੰਦਾ ਮੈਂ ਤਾਂ ਵੇਟ ਲਿਫਟਿੰਗ ਕਰਨਾ ਚਾਹੁੰਦਾ। ਸਾਡੇ ਉਦੋਂ ਨਵੀਂ ਸਕੂਲ ਦੇ ਵਿੱਚ ਵੇਟ ਲਿਆਂਦੇ ਸੀਗੇ ਤੇ ਸਾਡਾ ਪੀਈ ਟੀਚਰ ਜਿਹੜਾ ਉਹ ਵੇਟ ਲਿਫਟਿੰਗ ਸਟਾਰਟ ਕਰਦਾ ਸੀਗਾ। ਉਹ ਕਹਿੰਦਾ ਮੈਂ ਵੇਟ ਲਿਫਟਿੰਗ ਕਰਨੀ, ਮੈਂ ਵੈਸੇ ਇੰਟਰਸਟ ਨਹੀਂ ਲੈਂਦਾ ਵੇਟ ਲਿਫਟਿੰਗ 'ਚ, ਰਾਈਟ। ਮੈਂ ਪੰਜਾਬ 'ਚ ਪਹਿਲਾਂ ਮੈਂ ਸਕੂਲੇ ਵਾਲੀਬਾਲ ਖੇਡਦਾ ਹੁੰਦਾ ਸੀ। ਮੈਂ ਕਿਹਾ ਚਲੋ ਇਹ ਮੰਗਦਾ, ਮੈਂ ਵੀ ਨਾਲ ਜਿੱਦਾਂ ਤੁਰ ਪਿਆ ਵੇਟ ਲਿਫਟਿੰਗ ਤੇ ਉਹ ਥੋੜਾ ਜਿਹਾ ਘੱਟ ਸੀਗਾ, ਮੈਂ ਜ਼ਿਆਦਾ ਸੀਰੀਅਸ ਹੋ ਗਿਆ ਵੇਟ ਲਿਫਟਿੰਗ 'ਚ। ਅੱਛਾ। ਉੱਥੋਂ ਮੇਰਾ ਵੇਟ ਲਿਫਟਿੰਗ ਦੇ ਵਿੱਚ ਮੈਂ ਆਪਣਾ ਸਟੇਟ ਚੈਂਪੀਅਨ ਬਣਿਆ, ਸਕੂਲ ਚੈਂਪੀਅਨ ਬਣਿਆ, ਯੂਥ ਚੈਂਪੀਅਨ ਬਣਿਆ, ਫਿਰ ਮੈਂ ਜੂਨੀਅਰ ਚੈਂਪੀਅਨ ਬਣਿਆ। ਫਿਰ ਮੇਰੇ ਕੋਲ ਕੁਈਨਲੈਂਡ ਦੇ ਸਟੇਟ ਦੇ ਰਿਕਾਰਡ ਵੀ ਰਹੇ ਨੇ। ਅੱਛਾ ਜੀ। ਤੇ ਫਿਰ ਮੈਂ ਨੈਸ਼ਨਲ ਟਾਈਟਲਸ ਦੇ ਵਿੱਚ ਮੈਂ ਬ੍ਰੌਂਜ਼ ਮੈਡਲਿਸਟ ਸੀਗਾ ਆਸਟ੍ਰੇਲੀਆ 'ਚ ਵੇਟ ਲਿਫਟਿੰਗ ਦੇ ਵਿੱਚ। ਹਾਂਜੀ, ਬਹੁਤ ਹੀ ਵਧੀਆ ਜੀ। ਤੇ ਉੱਥੋਂ ਉਸੇ ਸਪੋਰਟਸ ਦੇ ਕਰਕੇ ਫਿਰ ਮੈਂ ਆਪਣੇ ਸਕੂਲ ਦਾ, ਆਪਣੇ ਸੀਨੀਅਰ ਸਕੂਲ ਦਾ ਮੈਂ ਸਪੋਰਟਸ ਕੈਪਟਨ ਵੀ ਰਿਹਾ, ਨਾਮ ਰੋਸ਼ਨ ਕੀਤਾ ਸਕੂਲ ਦਾ। ਹਾਂਜੀ, ਸਪੋਰਟਸ ਕੈਪਟਨ ਰਿਹਾ। ਤੇ ਫਿਰ ਮੈਂ ਐਕੈਡੈਮਿਕਲੀ ਵੀ ਮੈਂ ਆਪਣੇ ਇੱਥੇ ਕਹਿੰਦੇ ਨੇ ਜਿੱਦਾਂ ਡਕਸ ਹੁੰਦੇ, ਸਕੂਲ ਡਕਸ, ਉਹ ਜਿੱਦਾਂ ਕੈਪਟਨ ਹੁੰਦੇ ਆ, ਵਾਈਸ ਕੈਪਟਨ ਹੁੰਦੇ ਆ, ਉਹਨਾਂ ਦੇ ਨਾਲ ਸਕੂਲ ਡਕਸ ਹੁੰਦੇ ਆ, ਉਹ ਵੀ ਮੈਂ ਰਿਹਾ ਉੱਥੇ। ਓਕੇ। ਫਿਰ ਤੁਹਾਡੇ ਪ੍ਰਤੀ ਬੱਚਿਆਂ ਦਾ ਨਜ਼ਰੀਆ ਚੇਂਜ ਹੋ ਗਿਆ ਸੀ ਕਿ ਹੀ ਇਜ਼ ਦਾ ਸੁਪੀਰੀਅਰ, ਹੀ ਇਜ਼ ਦਾ ਸੁਪਰਮੈਨ? ਫਿਰ ਸਾਰੇ ਦੇਖੋ ਦੂਸਰੇ ਬੱਚੇ ਜਿਹੜੇ ਆ ਫਿਰ ਦੇ ਲੁੱਕਡ ਅਪ ਟੂ ਮੀ। ਜਦੋਂ ਤੁਸੀਂ ਛੋਟੇ ਟਾਊਨਸ ਹੁੰਦੇ ਹੋ ਨਾ, ਜੇ ਤੁਸੀਂ ਸਟੇਟ ਲੈਵਲ ਤੇ ਕੋਈ ਚੈਂਪੀਅਨ ਬਣੇ ਆ, ਸਾਰੇ ਤੁਹਾਡਾ ਫਿਰ ਦੋਸਤ ਬਣ ਜਾਂਦੇ ਆ, ਹਨਾ। ਉਹਨਾਂ ਨੇ ਫਿਰ ਮੈਨੂੰ ਵੋਟਿੰਗ ਕਰਕੇ ਮੈਨੂੰ ਸਪੋਰਟਸ ਕੈਪਟਨ ਬਣਾਇਆ ਸੀ। ਬਹੁਤ ਵਧੀਆ। ਹਾਂਜੀ, ਚਲੋ ਇਦਾਂ ਹੀ ਤੁਹਾਡੀ ਫਿਰ ਸ਼ੁਰੂਆਤ ਹੋ ਗਈ। ਹਾਂ, ਫਿਰ ਮੈਂ ਉਹ ਤੋਂ ਸਪੋਰਟਸ ਵਿੱਚ ਫਿਰ ਮੈਨੂੰ ਜਦੋਂ ਸਕੂਲਿੰਗ ਫਿਨਿਸ਼ ਹੋਈ ਤਾਂ ਮੈਂ ਥੋੜਾ ਚਿਰ ਮੈਂ ਗਿਆ ਜਿੱਦਾਂ ਸਟੇਟ 'ਤੇ ਥੋੜਾ ਬੜਾ ਆਸਟ੍ਰੇਲੀਆ ਦਾ ਚੱਕਰ ਲਾ ਕੇ ਥੋੜਾ ਘੁੰਮ ਪਰ ਕੇ ਦੇਖ ਲਈਏ। ਅੱਛਾ। ਫਿਰ ਮੈਂ ਪਹਿਲਾਂ ਗ੍ਰਿਫਤ ਵੱਲ ਵੀ ਨਿਊ ਸਾਊਥ ਵਾਲਸ ਗਿਆ, ਮੈਂ ਪਹਿਲਾਂ ਵਿਕਟੋਰੀਆ ਗਿਆ ਸੀ, ਉੱਥੇ ਤੁਰਿਆ ਫਿਰਿਆ। ਜਦੋਂ ਸਕੂਲ ਛੱਡਦੇ ਵਿੱਚ ਪੈਸੇ ਤੁਹਾਡੇ ਕੋਲ ਥੋੜੇ ਜਿਹੇ ਘੱਟੇ ਹੁੰਦੇ ਆ, ਫਿਰ ਅਸੀਂ ਕਿਹਾ ਵੀ ਚਲੋ ਲਾਗੇ ਨਿਊ ਸਾਊਥ ਵਾਲਸ ਆਪਣੇ ਕਾਫੀ ਫਰੂਟ ਸੀਜ਼ਨ ਲੱਗਦੇ ਹੁੰਦੇ ਸੀਗੇ ਤੇ ਫਿਰ ਉੱਥੇ ਗ੍ਰਿਫਤ ਗਏ, ਉੱਥੇ
ਕਈ ਟਾਈਪ ਦੇ ਫਰੂਟ ਵਗੈਰਾ ਤੋੜੇ। ਅੱਛਾ ਜੀ। ਫਿਰ ਕੈਨਬਰੀ ਵੀ ਗਏ, ਉੱਥੇ ਵੀ ਤੋੜੇ। ਅੱਛਾ। ਤੇ ਫਿਰ ਵਾਪਸ ਆਣ ਕੇ ਮੇਰਾ ਇੱਕ ਭਰਾ ਦਾ ਬ੍ਰਦਰ ਇਨ ਲੋ ਸੀਗਾ ਇੱਥੇ ਬ੍ਰਿਸਬਨ ਦੇ ਵਿੱਚ ਰਹਿੰਦਾ, ਤੇ ਉਹਨਾਂ ਨੇ ਗੱਲਬਾਤ ਕਰਕੇ ਤਾਂ ਉਹ ਇੱਥੇ ਫੈਕਟਰੀ 'ਚ ਕੰਮ ਕਰਦੇ ਹੁੰਦੇ ਸੀ। ਅੱਛਾ ਜੀ। ਤੇ ਫਿਰ ਮੈਂ ਕਿਹਾ ਵੀ ਥੋੜਾ ਜਿਹੜਾ ਗਿੰਪੀ ਜਿਹੜਾ ਛੋਟਾ ਟਾਊਨ ਸੀਗਾ ਉੱਥੇ ਵਰਕ ਦਾ ਸਕੋਪ ਘੱਟ ਸੀਗਾ, ਵੀ ਜੇ ਤੁਸੀਂ ਕਹਾਂ ਕੰਮਕਾਰ ਚੰਗਾ ਕੋਈ ਕਰਨਾ ਆ ਤੇ ਕੁਛ ਲਾਈਫ ਅੱਛੀ ਬਣਾਉਣੀ ਆ ਤੇ ਕੰਮ ਦੀ ਸਕੋਪ ਜ਼ਿਆਦਾ ਬ੍ਰਿਸਬਨ ਵੱਡੇ ਟਾਊਨ 'ਚ ਹੈ। ਫਿਰ ਮੈਂ ਉੱਥੋਂ ਕੰਮ ਦੇ ਵਾਸਤੇ ਮੈਂ ਇੱਥੇ ਬ੍ਰਿਸਬਨ ਉਹਨਾਂ ਕੋਲ ਆਏ, ਉਹਨਾਂ ਦੇ ਘਰੇ ਹੀ ਰਿਹਾ ਸੀਗਾ 1 ਸਾਲ। ਅੱਛਾ ਜੀ। ਤੇ ਉਹ ਉੱਥੇ ਜਿੱਥੇ ਫੈਕਟਰੀ ਕਰਦੇ ਸੀ ਉਹਨਾਂ ਦੀ ਸਿਫਾਰਿਸ਼ ਮੈਨੂੰ ਫੈਕਟਰੀ 'ਚ ਕੰਮ ਮਿਲ ਗਿਆ ਸੀ। ਓਕੇ, ਫਿਰ ਉਹ ਫਰੂਟ ਫੈਕਟਰੀ ਦੇ ਵਿੱਚ ਹੀ ਮਿਲਿਆ ਸੀ ਕੁਝ? ਉਹ ਸੀਗਾ ਆਈ ਥਿੰਕ ਟਾਈਡ ਅਪ ਸੀਗੀ ਵਿਦ ਮੀਟ ਫੈਕਟਰੀ ਸੀਗੀ। ਇਟ ਵਾਸ ਟਾਈਡ ਅਪ ਟੂ ਵੂਲਵਰਥ ਸਟੋਰਸ। ਓਕੇ। ਤੇ ਫਿਰ ਮੈਂ ਉੱਥੇ 1 ਸਾਲ ਕੰਮ ਕੀਤਾ ਤੇ ਫਿਰ ਕੰਮ ਕਰਕੇ ਮੈਨੂੰ ਇਦਾਂ ਲੱਗਾ ਵੀ ਜਾਣੀ ਕਿ ਕੁਛ ਖਾਸ ਮੈਂ ਇੱਥੇ ਅਚੀਵ ਨਹੀਂ ਕਰ ਰਿਹਾ ਐਜ਼ ਅ ਫੈਕਟਰੀ ਵਰਕਰ। ਆਫਟਰ ਮੈਂ ਇੱਥੇ ਆਣ ਕੇ ਪੜ੍ਹਾਈ ਵੀ ਕੀਤੀ ਆ, ਵੀ ਮੈਨੂੰ ਫਿਊਚਰ ਕੋਈ ਲੱਗਾ ਨਹੀਂ ਅੱਛਾ ਉਹਦੇ ਵਿੱਚ। ਫਿਰ ਉਦੋਂ ਬਾਅਦ ਵਿੱਚ ਅਸੀਂ ਵਿਆਹ ਕੀਤਾ। ਮੈਂ 88 ਤੇ ਮਨਜੀਤ ਜੀ, ਫਿਰ ਮੈਂ ਉਹ ਪੁੱਛਣ ਵਾਲੀ ਸੀਗੀ, ਮਨਜੀਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੋਂ ਆਏ ਫਿਰ? 88 ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਕਿ ਮੇਰੀ ਪ੍ਰੈਸ਼ਰ ਪਾ ਰਹੇ ਸੀ ਮੇਰੇ ਪੇਰੈਂਟਸ ਵਿਆਹ ਵਾਸਤੇ। ਪ੍ਰੈਸ਼ਰ ਥੱਲੇ ਆ ਕੇ ਭਾਈ ਵਿਆਹ ਕੀਤਾ ਨੂੰ ਪ੍ਰੈਸ਼ਰ ਨਾ ਮੁੰਡਿਆਂ ਸਾਰਿਆਂ ਤੇ ਇਦਾਂ ਮੈਨੂੰ ਪ੍ਰੈਸ਼ਰ ਕਰਦੇ ਪਾ ਰਹੇ ਸੀ, ਕਰਕੇ ਮੇਰੇ ਦੋਨੇ ਬ੍ਰਦਰ ਦੂਸਰੇ ਵੀ ਇੱਧਰ ਹੀ ਸੀਗੇ। ਅੱਛਾ ਜੀ। ਉਹ ਹਲੇ ਇਲੀਗਲ ਸੀਗੇ, ਪੱਕੇ ਨਹੀਂ ਹੋਏ ਸੀ, ਮੈਂ ਪੱਕਾ ਸੀਗਾ। ਅੱਛਾ। ਉਹ ਕਹਿੰਦੇ ਸੀ ਕਾਕਾ ਚਲੋ ਜਿੰਨੇ ਚਿਰ ਨਹੀਂ ਪੱਕਾ ਹੋਣਾ ਵੀ ਤੂੰ ਛੋਟੇ ਨੂੰ ਤੂੰ ਵਿਆਹ ਕਰਾ ਲੈ ਪਹਿਲਾਂ। ਤੇ ਫਿਰ ਇਦਾਂ ਇਧਰੋਂ ਮੇਰੇ ਦਾਦੀ ਜੀ, ਮੇਰੇ ਭੂਆ ਜੀ, ਤੇ ਉਹਨੇ ਮੈਨੂੰ ਰੈਡੀ ਕਰ ਲਿਆ। ਉਹ ਨਹੀਂ ਮੇਰੇ ਨਾਲ ਜਾਣਾ ਸੀ ਲੈ ਕੇ ਮੈਨੂੰ, ਤੇ ਅਸੀਂ ਟਿਕਟਾਂ ਬੁੱਕ ਕਰੀਆਂ। ਤੇ ਜਿੱਦਾਂ ਅਗਲੇ ਹਫਤੇ ਜਾਣਾ ਹੋਵੇ ਤਾਂ 1 ਹਫਤਾ ਪਹਿਲਾਂ ਮੇਰੇ ਫਾਦਰ ਦੀ ਡੈਥ ਹੋ ਜਾਂਦੀ। ਓਹੋ। ਹਾਂ, ਸੌਰੀ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਜਾਂਦਾ। ਸੋ ਸੈਡ। ਫਿਰ ਮੈਂ ਆਪਣੇ ਫਾਦਰ ਦੇ ਫਿਨਰਲ ਤੇ ਗਿਆ ਸੀ 1 ਹਫਤਾ ਪਹਿਲਾਂ। ਜਿੱਦਾਂ ਜਾਣਾ ਹਫਤੇ ਤਾਂ ਹੀ ਸੀ ਨਾ। ਫਿਰ ਮੇਰੀ ਵੱਡੀ ਭੂਆ ਜੀ, ਮੇਰੀ ਗ੍ਰੈਂਡ ਮਦਰ ਤੇ ਅਸੀਂ ਫਿਰ ਫਿਨਰਲ ਤੇ ਗਏ ਸੀ। ਫਿਰ ਗਏ ਤਾਂ ਫਿਰ ਮੈਂ ਉੱਥੇ 9 ਮਹੀਨੇ ਰਿਹਾ ਸੀ। ਤਾਂ ਫਿਰ ਮੈਨੇ ਉੱਥੇ ਟਾਈਮ ਪਾ ਕੇ ਫਿਰ ਉਹ ਕਹਿੰਦੇ ਵੀ ਤੁਸੀਂ ਜਿਹੜਾ ਤੇਰੇ ਪਿਓ ਨੇ ਕੰਮ ਸ਼ੁਰੂ ਕੀਤਾ ਸੀ ਨਾ ਸ਼ਾਦੀ ਦਾ, ਵੀ ਤੂੰ ਸ਼ਾਦੀ ਕਰਕੇ ਜਾਏ। ਫਿਰ ਮੈਂ 9 ਮਹੀਨੇ ਰਿਹਾ ਸੀ, ਥੋੜਾ ਟਾਈਮ ਪਾ ਕੇ ਫਿਰ ਜਿੱਦਾਂ ਗੱਲ ਚੱਲਦੀ ਸੀਗੀ ਤੇ ਫਿਰ ਮੇਰੇ ਭੂਆ ਜੀ ਨੇ। ਕਿੰਨੇ ਸਾਲਾਂ ਦੇ ਸੀ ਜਦੋਂ ਪਾਪਾ ਦੀ ਤੁਹਾਡੀ ਡੈਥ ਹੋਈ? 23। ਬਹੁਤ ਛੋਟੇ ਸੀ। ਹਾਂਜੀ, 23 ਸੀਗੇ। ਤੇ ਫਿਰ ਉਦੋਂ ਬਾਅਦ ਵਿੱਚ ਮੈਂ 9 ਮਹੀਨੇ ਉੱਥੇ ਰਿਹਾ ਸੀ। ਤੇ ਮੇਰੀ ਭੂਆ ਜੀ ਵੀ ਮੇਰੇ ਉੱਥੇ ਰਹੇ 6 ਮਹੀਨੇ ਨਾਲ, ਤੇ ਮੇਰੀ ਦਾਦੀ ਜੀ ਵੀ ਰਹੇ ਸੀ। ਤੇ ਕਿਉਂਕਿ ਮੇਰੇ ਮਾਤਾ ਜੀ ਦੀ ਕੰਡੀਸ਼ਨ ਠੀਕ ਨਹੀਂ ਸੀ, ਜਦੋਂ ਉਹਨਾਂ ਨੂੰ ਧੱਕਾ ਬਹੁਤ ਲੱਗਾ ਸੀ ਨਾ। ਜੀ ਬਿਲਕੁਲ ਜੀ, ਆਪਣੇ ਪਾਰਟਨਰ ਦਾ ਜਦੋਂ ਧੱਕਾ ਤਾਂ ਲੱਗਦਾ ਸਪੈਸ਼ਲ ਇਦਾਂ ਦੀ ਸੀ। ਜੀ ਜੀ। ਤੁਸੀਂ ਖੁਸ਼ੀ ਦੇ ਮੌਕੇ ਦੇ ਸੀਗੇ ਔਰ ਇੱਕਦਮ ਆਲ ਦਾ ਸਡਨ ਇਦਾਂ ਹੋ ਜਾਵੇ। ਤੇ ਫਿਰ ਮੈਨੂੰ ਮੇਰੀ ਮਦਰ ਨੇ ਤੇ ਦਾਦੀ ਜੀ ਨੇ ਤੇ ਭੂਆ ਨੇ ਕਿਹਾ ਸੀ ਵੀ ਕਾਕਾ ਤੇਰਾ ਪਿਓ ਤੇਰੇ ਆ ਚੀਜ਼ਾਂ ਵਿਆਹ ਦੀਆਂ ਤਿਆਰੀਆਂ ਕਰਦਾ ਚਲਾ ਗਿਆ, ਵੀ ਉਹਦੀ ਖਾਸ ਸੀਗੀ ਤੂੰ ਵਿਆਹ ਕਰਾਵੇਂ, ਤੂੰ ਹੁਣ ਵਿਆਹ ਕਰਾ ਕੇ ਜਾਈਂ। ਜੀ ਜੀ। ਤੇ ਫਿਰ ਮੈਂ ਉੱਥੇ 9 ਮਹੀਨੇ ਰਿਹਾ ਸੀ। ਤੇ ਫਿਰ ਸਾਡੀ ਜਨਵਰੀ ਦੇ ਵਿੱਚ, ਅਕਤੂਬਰ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਸੀਗੀ। ਤੇ ਜਨਵਰੀ ਦੇ ਵਿੱਚ ਫਿਰ ਬਰਸੀ ਆ ਰਹੀ ਡੈਡੀ 31st ਨੂੰ ਦਿਸ ਮੰਥ। ਤੇ ਫਿਰ ਜਨਵਰੀ ਵਿੱਚ ਅਸੀਂ ਸ਼ਾਦੀ ਕਰਾਈ ਸੀ। ਓਕੇ। ਹਾਂਜੀ। ਤੇ ਫਿਰ ਇੰਡੀਆ ਤੋਂ ਹੀ ਤੁਸੀਂ? ਇੰਡੀਆ ਤੋਂ ਕਿੱਥੋਂ ਹੈ ਜੀ? ਪੰਜਾਬ ਤੋਂ? ਐਕਚੁਅਲੀ ਆਪਾਂ ਜੰਡੂ ਸਿੰਘੇ ਤੋਂ ਆ। ਅੱਛਾ। ਮੇਰਾ ਪਿੰਡ ਜਿਹੜਾ ਪੇਕੇ ਮੇਰੇ ਜੰਡੂ ਸਿੰਘਾ ਤੋਂ ਆ। ਅੱਛਾ ਜੀ। ਡਿਸਟ੍ਰਿਕਟ ਸੇਮ ਹੀ ਹੈ ਨਾ? ਹਾਂਜੀ, ਉਹੀ ਜਲੰਧਰ ਡਿਸਟ੍ਰਿਕਟ ਸਾਰਾ। ਬੈਕਗ੍ਰਾਉਂਡ ਸਾਡੀ ਦੁਆਬੇ ਦੇ ਹੀ। ਤੁਸੀਂ ਸੋਚਿਆ ਸੀ ਆਪਣੇ ਮਨ ਦੇ ਵਿੱਚ ਕਦੇ ਖਾਬ ਬਣਾਇਆ ਸੀ ਕਿ ਮੈਂ ਬਾਹਰਲੇ ਮੁਲਕ ਜਾਣਾ? ਓਨੈਸਟਲੀ ਨਹੀਂ। ਅੱਛਾ। ਦ ਰੀਜ਼ਨ ਕਿਉਂਕਿ ਮੇਰੀ ਬੈਕਗ੍ਰਾਉਂਡ ਹੈ ਥੋੜੀ ਆਰਮੀ ਸਾਈਡ ਤੋਂ। ਮੇਰੇ ਫਾਦਰ ਸਾਹਿਬ ਆਰਮੀ ਸੀਗੇ ਔਰ ਮੇਰੇ ਵੱਡੇ ਬ੍ਰਦਰ ਜਿੱਦਾਂ ਸਕੂਲ ਜਦੋਂ ਉਹਨਾਂ ਨੇ ਫਿਨਿਸ਼ ਕੀਤੀ, ਉਹ ਵੀ ਦਾ NDA ਵਿੱਚ ਜਾਣਾ ਚਾਹੁੰਦੇ ਸੀਗੇ। ਪਰ ਜਿੱਦਾਂ ਤੁਹਾਨੂੰ ਪਤਾ ਹੈ ਉਹਨਾਂ ਦਿਨਾਂ 'ਚ 82 ਦੀ ਮੈਂ ਗੱਲ ਕਰ ਰਹੀ ਹਾਂ, 86 ਦੀ ਤੁਹਾਨੂੰ ਪਤਾ ਕਿੰਨਾ ਸਿੱਖਾਂ ਨਾਲ ਉਦੋਂ ਜ਼ੁਲਮ ਹੋਇਆ ਸੀਗਾ ਨਾ। ਤੇ ਉਹ ਫਿਰ ਸਾਡੇ ਫਾਦਰ ਸਾਹਿਬ ਨੇ ਸੋਚਿਆ ਵੀ ਇੱਥੇ ਮੇਰਾ ਬ੍ਰਦਰ ਕਾਫੀ ਸਰਦਾਰਾਂ ਵਾਂਗ ਸੀਗਾ ਮੁੰਡਾ ਨਾ, ਤੇ ਉਹਨਾਂ ਨੇ ਸੋਚਿਆ ਵੀ ਇਹ ਇੱਥੇ ਰੱਖਣਾ ਥੋੜਾ ਡੇਂਜਰਸ ਆ। ਫਿਰ ਉਹ ਇੰਗਲੈਂਡ ਚਲੇ ਗਏ ਸੀ ਮੇਰੇ ਬ੍ਰਦਰ। ਓਕੇ।
ਤੇ ਉਹਨਾਂ ਨੇ ਜਿੱਦਾਂ ਦੇਖ ਲਿਆ ਇੱਧਰ ਇੰਗਲੈਂਡ ਜਿੱਦਾਂ ਕੁੜੀਆਂ ਦੀ ਇੰਨੀ ਹਾਰਡ ਲਾਈਫ ਹੁੰਦੀ ਆ, ਉਹਨਾਂ ਕਦੇ ਕਿਹਾ ਹੀ ਨਹੀਂ ਸੀ ਮੇਰੀ ਸਿਸਟਰ ਦਾ ਵਿਆਹ ਵੀ ਬਾਹਰਲੀ ਕੰਟਰੀ ਵਿੱਚ ਕਰਾਂਗੇ, ਹਨਾ। ਪਰ ਜਿੱਦਾਂ ਕਹਿੰਦੇ ਨੇ ਸੰਜੋਗ ਔਰ ਕਿਸਮਤ, ਬਿਲਕੁਲ ਜੀ, ਗੁਰਬਾਣੀ 'ਚ ਵੀ ਲਿਖਿਆ, ਕਹਿੰਦੇ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ ਤੁਰ ਪਿਆ ਸੰਜੋਗ, ਬਸ ਸੰਜੋਗਾਂ ਦੀ ਖੇਡ ਹੁੰਦੀ ਹੈ। ਸੰਜੋਗ ਜੀ ਉਹੀ ਬਸ ਸਾਡਾ ਮਹੀਨੇ ਵਿੱਚ ਹੀ ਮੇਰੇ ਬ੍ਰਦਰ ਨੇ ਹਜੇ ਕਿਹਾ ਹੀ ਸੀਗਾ ਵੀ ਵਿਆਹ ਲਈ ਮੁੰਡਾ ਲੱਭੋ, ਔਰ ਮੁੰਡਾ ਅਜੇ ਕਿਹਾ ਹੀ, ਉਹਨਾਂ 2-3 ਦਿਨਾਂ ਬਾਅਦ ਮੁੰਡਾ ਆ ਗਿਆ। ਅੱਛਾ, ਤੁਹਾਡੇ ਤੇ ਤਾਂ ਨਹੀਂ ਕੋਈ ਪ੍ਰੈਸ਼ਰ ਸੀਗਾ? ਮੁੰਡਾ ਪਸੰਦ ਸੀ? ਉਹਨਾਂ ਦਿਨਾਂ 'ਚ ਆਪਾਂ ਨੂੰ ਸੋਚਣ ਦਾ ਮੌਕਾ ਦਿੰਦੇ ਸੀਗੇ ਪੇਰੈਂਟਸ। ਤੁਹਾਡੇ ਪਸੰਦ ਸੀ ਮਨਜੀਤ ਜੀ ਜਦੋਂ ਦੇਖਿਆ ਸੀਗਾ? ਪਹਿਲਾਂ ਸਾਡਾ ਰਿਸ਼ਤਾ ਜਿੱਦਾਂ ਹੋਇਆ ਨਾ, ਇਹ ਮੇਰੇ ਡੈਡ ਦੀ ਕਜ਼ਨ ਤਾਏ ਦੀ ਲੜਕੀ, ਉਹ ਜੰਡੂ ਸਿੰਘੇ ਵਿਆਹੀ ਸੀ। ਅੱਛਾ ਜੀ। ਤੇ ਉਹਨਾਂ ਦਾ ਜਿਹੜਾ ਹਸਬੰਡ ਸੀਗਾ ਨਾ, ਇਹ ਮਨਜੀਤ ਦੇ ਬਾਬਾ ਜੀ ਦਾ ਉਹ ਦੋਸਤ ਸੀਗੇ, ਫਰੈਂਡ ਸੀਗੇ, ਤੇ ਉਹਨਾਂ ਨੇ ਦੱਸ ਪਾਈ ਵੀ ਸਾਨੂੰ ਇਦਾਂ ਕਾਕਾ ਆਇਆ ਤੇ ਕੋਈ ਲੜਕੀ ਲੱਭ ਰਹੇ ਆ। ਅੱਛਾ। ਤੇ ਉਹਨਾਂ ਨੇ ਫਿਰ ਉਹ ਵਿਚੋਲੇ ਬਣੇ ਸੀ, ਉਹਨੇ ਪੁੱਛਿਆ, ਉਹਨੇ ਕਿਹਾ ਵੀ ਮੇਰੀ ਉਹ ਨਹੀਂ ਕਿਹਾ ਵੀ ਇਦਾਂ ਕੋਈ ਉਹ ਦੇਖ ਰਹੇ ਆ ਵੀ ਲੜਕੀ ਥੋੜੀ ਪੜ੍ਹੀ ਲਿਖੀ ਹੋਵੇ। ਤੇ ਉਹਨਾਂ ਨੇ ਜਿੱਦਾਂ ਕਿਹਾ ਵੀ ਮੇਰੀ ਤੇ ਕੁੜੀ BA BEd ਕੀਤੀ ਆ, ਹਨਾ, ਪੋਤੀ ਮੇਰੀ ਨੇ। ਅੱਛਾ, ਉੱਥੋਂ ਗੱਲ ਸ਼ੁਰੂ ਹੋਈ ਤਾਂ ਫਿਰ ਉਹਨਾਂ ਦੇ ਘਰ ਅਸੀਂ ਜਦੋਂ ਦੇਖਣਗੇ, ਉਹਦਾ ਮੈਂ ਵਾਕਿਆ ਦੱਸਦਾ ਤੁਹਾਨੂੰ। ਅੱਛਾ। ਉਹਨਾਂ ਦੇ ਘਰ ਦੇਖਣਗੇ, ਮੈਂ ਬਹੁਤ ਸ਼ਾਈ ਪਰਸਨ ਹੁੰਦਾ ਸੀ। ਓਕੇ। ਤੇ ਜਦੋਂ ਆਏ ਇਹ ਦੇਖਣ, ਇਹਦੀ ਮੰਮ ਤੇ ਨਾਲ ਮਨਜੀਤ ਤੇ ਦੋਨੇ ਸੀਗੇ, ਇੱਕ ਬਾਬਾ ਜੀ ਸੀਗੇ। ਤੇ ਜਦੋਂ ਆਏ ਤਾਂ ਮੈਨੂੰ ਕਹਿੰਦੇ ਕਾਕਾ ਆਣ ਕੇ ਇੱਥੇ ਬਹਿ ਜਾ। ਤੇ ਜਿੱਦਾਂ ਇਹ ਇੱਥੇ ਸੀਗੇ ਬੈਠੇ, ਮੈਂ ਉੱਥੇ ਬੈਠਾ ਸੀਗਾ। ਤੇ ਮੈਂ ਤਾਂ ਨੂੰ ਦੇਖਣ ਨਾ ਮੇਰੇ ਪਹਿਲਾਂ ਹੀ ਮੇਰੇ ਜਦੋਂ ਨਿਗਾਹ ਪਈ ਤੇ ਇਹਨਾਂ ਦੇ ਪੈਰਾਂ ਤੇ ਪਈ। ਅੱਛਾ, ਪੈਰ ਦੇਖ ਲਏ? ਪੈਰ ਬਹੁਤ ਸੋਹਣੇ ਲੱਗੇ ਮੈਨੂੰ। ਸਾਡੇ ਦੋਨਾਂ ਦੇ, ਅਸੀਂ ਵੀ ਪੈਰੀ ਦੇਖੇ, ਮੈਂ ਵੀ ਪੈਰੀ ਦੇਖੇ। ਕਿਉਂ ਨੂੰ ਨਿਗਾਹ ਮੈਨੂੰ ਹਿੰਮਤ ਨਹੀਂ ਸੀ, ਜ਼ਮਾਨੇ ਦੀਆਂ ਗੱਲਾਂ ਦੇਖ ਲਓ, ਅਸੀਂ ਪੈਰ ਦੇਖ ਕੇ ਵਿਆਹ ਕਰਾਏ ਹੋਏ ਆ। ਕੀ ਬਾਤ ਹੈ ਜੀ। ਬਾਕੀ ਅਸੀਂ ਕਈਆਂ ਨੂੰ ਦੱਸਿਆ ਵੀ ਆ, ਮੈਂ ਕਿਹਾ ਸਾਡੀ ਅਰੇਂਜ ਮੈਰਿਜ ਔਰ ਇਦਾਂ ਔਰ ਇੰਨੇ ਟਾਈਮ ਹੋ ਗਿਆ, ਸਾਰੇ ਸਰਪ੍ਰਾਈਜ਼ ਹੋ ਜਾਂਦੇ ਆ। ਸਰਪ੍ਰਾਈਜ਼ ਹੀ ਅੱਜ ਕੱਲ ਦੇ ਇੰਨੇ ਐਡਵਾਂਸ ਜ਼ਮਾਨੇ ਦੇ ਵਿੱਚ ਤੁਸੀਂ ਪੈਰ ਦੇਖ ਕੇ ਵਿਆਹ ਕਰਾਇਆ। ਹਿੰਮਤ ਨਹੀਂ ਸੀ ਸਾਡੀ ਏਦਾਂ ਮੂੰਹ ਚੱਕ ਕੇ ਉੱਪਰ ਗੱਲ ਕਰਨੀ ਦੀ, ਦੇਖਣ ਦੀ ਤਾਂ ਬਹੁਤ, ਕਹਿੰਦੇ ਗੱਲ ਕਰੀ ਤਾਂ ਬਹੁਤ ਦੂਰ ਦੀ ਗੱਲ, ਦੇਖਣ ਦੀ ਹਿੰਮਤ ਨਹੀਂ। ਪੈਰ ਸੋਹਣੇ ਦੇਖ ਕੇ ਮਤਲਬ ਕਿ ਚਲੋ ਐ ਹੋ ਗਿਆ ਵੀ ਤਸੱਲੀ ਵੀ ਪੈਰ ਸੋਹਣੇ। ਹਾਂ, ਇਹ ਦੌੜਾਣੇ ਨਹੀਂ ਸੀ ਨਾ ਪੈਰ ਇੱਥੇ ਆਸਟ੍ਰੇਲੀਆ ਲਿਆ ਕੇ। ਮੈਨੂੰ ਪਤਾ ਸੀ ਵੀ ਦੋਦੀਆਂ ਮੋਟਰ ਸਟਰੀਟਾਂ ਵਿੱਚ ਦੌੜਾਉਣਾ ਸੀ ਆਪਾਂ ਨੂੰ। ਸਟਰੀਟਾਂ ਵਿੱਚ ਦੌੜਾ ਕੇ ਦੇਖਦੇ ਪੈਰ ਹੈਗੇ ਵੀ ਦੌੜਨ ਜੋਗੇ। ਅੱਛਾ, ਨਹੀਂ ਬਹੁਤ ਵਧੀਆ ਅਹਿਸਾਸ ਜਿਹੜੇ ਪੈਰ ਦੇਖ ਕੇ। ਬਾਕੀ ਸੋਹਣੇ ਪੈਰ ਨੇ, ਮੈਂ ਵੀ ਹੁਣੀ ਦੇਖ ਰਹੀ ਹਾਂ, ਤੁਸੀਂ ਆਪਣੇ ਲੁਕਾਉਣੇ ਆ, ਤੁਹਾਡੇ ਨਹੀਂ ਦੇਖ ਪਾ ਰਹੀ। ਅੱਛਾ, ਫਿਰ ਚਲੋ ਵਿਆਹ ਹੋ ਗਿਆ ਤੇ ਇੱਧਰ ਆ ਗਏ ਤੁਸੀਂ, ਹਨਾ? ਹਾਂਜੀ। ਤੇ ਜਦੋਂ ਤੁਹਾਡੇ ਵਾਈਫ ਮਨਜੀਤ ਕੌਰ ਇੱਥੇ ਆਏ, ਤੁਸੀਂ ਵੈਲ ਐਸਟੈਬਲਿਸ਼ ਸੀਗੇ ਜਾਂ ਫਿਰ ਤੁਹਾਨੂੰ? ਨਹੀਂ, ਕੋਈ ਇਦਾਂ ਦੀ ਗੱਲ ਨਹੀਂ ਸੀ। ਮੈਂ ਹਲੇ ਉਦੋਂ ਪਹਿਲਾਂ ਫੈਕਟਰੀ 'ਚ ਮੇਰਾ ਫਰਸਟ ਈਅਰ ਸੀਗਾ। ਅੱਛਾ। ਤੇ ਫਿਰ ਮੈਂ ਇਹਨਾਂ ਨੂੰ ਉਦੋਂ ਇਹ ਇੰਡੀਆ ਜਦੋਂ ਸੀ ਪ੍ਰੈਗਨੈਂਟ ਸੀਗੇ। ਅੱਛਾ। ਤੇ ਮੇਰੀ ਵੱਡੀ ਗੁੱਡੀ ਹੋਣ ਵਾਲੀ ਸੀਗੀ ਜਦੋਂ ਇਹ ਇੱਧਰ ਆਏ ਆ। ਅੱਛਾ ਜੀ। ਤੇ ਉਦੋਂ ਫਿਰ ਮੈਂ ਇਹਨਾਂ ਨੂੰ ਉੱਥੇ, ਜਿੱਥੋਂ ਗਿੰਪੀ ਸਾਡਾ ਟਾਊਨ ਹੈ ਨਾ, ਉੱਥੇ ਮੈਂ ਇਹਨਾਂ ਨੂੰ ਮੇਰੀ ਛੋਟੀ ਭੂਆ ਕੋਲ ਰਹੇ ਸੀ ਉੱਥੇ। ਅੱਛਾ ਜੀ। ਹਾਂਜੀ, ਉਹ ਸਾਡੇ ਬੇਬੀ ਦਾ ਉੱਥੇ, ਵੱਡੀ ਗੁੱਡੀ ਦਾ ਬਰਥ ਉੱਥੇ ਦਾ ਆ। ਤੇ ਮੈਂ ਇੱਥੇ ਬ੍ਰਿਸਬਨ ਕੰਮ ਕਰਦਾ ਹੁੰਦਾ, ਹਰੇਕ ਵੀਕਐਂਡ ਮੈਂ ਉੱਥੇ ਟਰੈਵਲ ਕਰਕੇ ਜਾਂਦਾ ਹੁੰਦਾ ਸੀ ਵਾਪਸ। ਹਾਂਜੀ। ਓਕੇ। ਤੇ ਉਹਦੇ ਕੋਲ ਨਾ ਆਪਣੇ ਕੋਲ ਘਰ-ਬਾਰ ਸੀ, ਮੈਂ ਇੱਥੇ ਖੈਰਾਬੈਂਡ 'ਚ ਰਹਿੰਦਾ ਹੁੰਦਾ ਸੀ ਬ੍ਰਿਸਬਨ ਵਿੱਚ। ਵਾਓ। ਹਾਂਜੀ। ਅੱਛਾ। ਹਾਂ, ਇੱਥੇ ਕੰਮ ਕਰਦਾ ਹੁੰਦਾ ਸੀ ਫੈਕਟਰੀ 'ਚ, ਤੇ ਇੱਥੇ ਖੈਰਾਬੈਂਡ 'ਚ ਰਹਿੰਦਾ ਹੁੰਦਾ ਸੀ। ਵੀਕਐਂਡ ਨੂੰ ਮੈਂ ਉੱਥੇ ਜਾਂਦਾ ਹੁੰਦਾ ਸੀ। ਉਹ ਘਰ ਵੀ ਨਹੀਂ ਸੀਗਾ? ਘਰ ਵੀ ਨਹੀਂ ਸੀਗਾ। ਹਾਂਜੀ। ਅੱਛਾ। ਜੌਬ ਵੀ ਕੋਈ ਖਾਸ ਨਹੀਂ, ਪੇ ਵਾਲੀ ਨਹੀਂ ਸੀਗੀ। ਤੇ ਫਿਰ ਕੁਦਰਤੀ ਉੱਥੇ ਸਾਡੀ ਬੱਚੀ ਜਿਹੜੀ ਵੱਡੀ ਗੁੱਡੀ, ਉਹ ਉੱਥੇ ਪੈਦਾ ਹੋਈ ਆ ਖੈਰਾਬੈਂਡ ਦੇ ਵਿੱਚ? ਨਹੀਂ, ਉੱਥੇ ਬ੍ਰਿਸਬਨ ਗਿੰਪੀ ਦੇ ਵਿੱਚ। ਉਦੋਂ ਮਤਲਬ ਕਿ ਮੂਵ ਹੋ ਗਏ ਹੋਣੇ? ਨਹੀਂ, ਉਦੋਂ ਹੋਈ ਹੈ। ਤੇ ਫਿਰ ਅਸੀਂ ਉਦੋਂ ਬਾਅਦ ਵਿੱਚ ਅਸੀਂ ਮੂਵ ਹੋਏ, ਜਦੋਂ ਬੱਚੀ ਹੋ ਗਈ ਉਦੋਂ ਬਾਅਦ ਵਿੱਚ ਮੈਂ ਇਹਨਾਂ ਨੂੰ ਇੱਥੇ ਲੈ ਕੇ ਆਇਆ। ਅੱਛਾ। ਹਨਾ, ਕਿਉਂਕਿ 90 ਚ ਮੂਵ ਹੋਏ ਅਸੀਂ। ਅੱਛਾ ਜੀ। ਤੇ ਕਿ ਮੈਂ ਤਾਂ ਕੰਮ ਤੇ ਹੁੰਦਾ ਸੀਗਾ, ਤੇ ਮੈਂ ਕਿਹਾ ਕਿ ਇਹਨਾਂ ਦੇ ਬਾਅਦ ਵਿੱਚ ਲੇਬਰ ਹੋ ਗਈ, ਵਿਆਹ ਹੋਈ, ਤਾਂ ਫਿਰ ਮੈਂ ਆਪਣੀ ਭੂਆ ਦੇ ਕੋਲ ਛੱਡਿਆ ਸੀ। ਸਿਆਣੇ ਬੰਦੇ ਸਾਨੂੰ ਆਉਣ ਨਹੀਂ ਸੀ, ਕਹਿੰਦੇ ਨਹੀਂ ਤੂੰ ਉੱਥੇ ਕੰਮ ਕਰੀ ਚਲੋ ਤੁਸੀਂ, ਬਸ ਇਹਨਾਂ ਨੂੰ ਇੱਥੇ ਹੀ ਰੱਖਣਾ ਆ। ਸੋ ਭੂਆ ਜੀ, ਇਹਨਾਂ ਦੀ ਦਾਦੀ ਜੀ ਸੀ। ਫਿਰ ਸਿਆਣੇ ਨੂੰ ਫਿਕਰ ਹੁੰਦੀ ਆ ਨਾ, ਸਪੈਸ਼ਲੀ ਜਦੋਂ ਆਪਾਂ ਇੱਕ ਔਰ ਇੰਨੀ ਯੰਗ ਸੀਗੇ, ਪਤਾ ਵੀ ਨਹੀਂ ਸੀ ਨਾ ਇਦਾਂ ਦੀ ਚੀਜ਼ਾਂ ਦਾ। ਸਿਚੁਏਸ਼ਨ ਵੀ ਇਦਾਂ ਦੀ ਸੀਗੀ, ਬਿਲਕੁਲ ਸਿਆਣਾ ਨੂੰ ਹੋ ਜਾਂਦੀ ਆ ਜੀ ਆਪਣੀ ਫਿਕਰ। ਬਿਲਕੁਲ। ਫਿਰ ਉਦੋਂ ਜਦੋਂ ਸਾਡੇ ਫਰਸਟ ਬੇਬੀ ਹੋ ਗਿਆ, ਫਿਰ ਮੈਂ ਇਹਨਾਂ ਨੂੰ ਇੱਥੇ ਬ੍ਰਿਸਬਨ ਮੂਵ ਕਰਤਾ। ਪਰ ਉਦੋਂ ਪਹਿਲਾਂ ਮੈਂ 2 ਬੈਡਰੂਮ ਦਾ ਫਲੈਟ ਲਿਆ ਸੀ, ਇੱਕ ਕਿਰਾਏ ਤੇ। ਤੇ ਅਸੀਂ ਫਿਰ ਉੱਥੇ ਸ਼ਿਫਟ ਹੋਏ ਸੀ ਸ਼ੋਰਵੁੱਡ। ਓਕੇ ਜੀ। ਹਾਂਜੀ। ਤੇ ਜਦੋਂ ਉੱਥੇ ਸ਼ਿਫਟ ਹੋਏ ਤਾਂ ਫਿਰ ਤੁਹਾਨੂੰ ਪਤਾ ਵੀ ਇੱਕ ਤੁਸੀਂ ਸ਼ਾਦੀ ਦਾ ਤੇ ਇੱਕ ਤੁਹਾਡੇ ਬੇਬੀ ਆ, ਤੇ ਖਰਚੇ ਵੀ ਵੱਧ ਜਾਂਦੇ ਆ।
ਫਿਰ ਮੈਂ ਸੋਚਣ ਲੱਗ ਗਿਆ ਵੀ ਇਹ ਜਿਹੜੀ ਜੋਬ ਆ ਇਹ ਇਟਸ ਨਾਟ ਸਫੀਸ਼ੀਐਂਟ ਫॉर ਆਰ ਲਾਈਫ ਹੈ ਨਾ, ਵੀ ਕੁਝ ਹੋਰ ਕਰਨਾ ਪੈਣਾ। ਟਾਈਮ ਟੂ ਟਾਈਮ ਤੁਸੀਂ ਸੋਚਦੇ ਰਹੇ ਆ ਨਾ ਕਿ ਇੱਥੋਂ ਅੱਗੇ ਜਾਇਆ ਜਾ ਸਕਦਾ, ਉੱਥੋਂ ਅੱਗੇ ਜਾਇਆ ਜਾ ਸਕਦਾ, ਤੇ ਫਿਊਚਰ ਬਾਰੇ ਹਰੇਕ ਕੋਈ ਬੰਦਾ ਚਾਹੁੰਦਾ, ਤੇ ਨਾਲੇ ਆਸਟ੍ਰੇਲੀਆ ਦਾ ਡ੍ਰੀਮ ਆ ਵੀ ਤੁਸੀਂ ਹਰ ਕੋਈ ਬੰਦਾ ਆਪਣਾ ਘਰ ਚਾਹੁੰਦਾ। ਬਿਲਕੁਲ। ਠੀਕ ਹੈ। ਤੇ ਫਿਰ ਸਾਡਾ ਇੱਕ ਫੈਮਿਲੀ ਫਰੈਂਡ ਸੀਗਾ, ਤੇ ਫਿਰ ਇਹਨਾਂ ਨੂੰ ਅਸਲੀ ਪਹਿਲਾਂ ਇਹਨਾਂ ਨੂੰ ਜਦੋਂ ਬੇਬੀ ਹੋ ਗਈ ਨਾ ਤਕੜੀ, ਜਦੋਂ ਮੈਂ ਉਧਰ ਕੰਮ ਤੇ ਜਾਣਾ, ਇਹਨਾਂ ਨੂੰ ਉੱਥੇ ਥੋੜਾ ਪਹਿਲਾਂ ਇਹਨਾਂ ਨੇ ਵੀ ਕੰਮ ਕੀਤਾ ਸ਼ੁਰੂ ਉੱਥੇ ਥੋੜਾ ਚਿਰ, ਮਹੀਨਾ ਖੰਡ ਹੈ ਨਾ, ਤੇ ਇਹਨਾਂ ਕਿਹਾ ਵੀ ਮੈਂ ਉੱਥੇ ਮੀਟ ਦੀ ਸਮੈਲ ਨਹੀਂ ਲਾਈਕ ਕਰਦੀ। ਫੋਕ ਸੀਗਾ ਨਾ, ਫੋਕ ਪੈਕਨ ਐਡੀ ਵੱਡੀ ਲੈਗ ਹੈ। ਇਦਾਂ ਸੀਗਾ ਵੀ ਸਾਡੇ ਫੈਮਿਲੀ ਫਰੈਂਡ ਸੀਗੇ ਪਿੱਛੋਂ ਸਾਡੇ ਮਾਤਾ ਜੀ ਦੇ ਪੇਕਿਆਂ ਤੋਂ, ਅੱਛਾ ਜੀ, ਤੇ ਉਹ ਲੇਡੀ ਸੀਗੀ ਇੱਥੇ 골ਡਨ ਸਰਕਲ ਕੰਮ ਕਰਦੇ ਹੁੰਦੇ ਸੀ। ਓਕੇ। ਤੇ ਫਿਰ ਮੈਂ ਕਿਹਾ ਚਲੋ ਅਸੀਂ ਇਦਾਂ ਟਾਈਮਿੰਗ ਕੀਤੀ ਵੀ ਮੈਂ ਉੱਥੇ ਕੰਮ ਕਰ ਲਿਆ ਕਰਾਂਗਾ, ਗੁੱਡੀ ਨੂੰ ਮੈਂ ਸਾਂਭਿਆ ਕਰਨਾ ਦਿਨ ਨੂੰ, ਤੇ ਇਹ ਫਿਰ ਉੱਥੇ 골ਡਨ ਸਰਕਲ ਉਹਨਾਂ ਦੇ ਨਾਲ ਕੰਮ ਤੇ ਲੱਗ ਗਏ ਜੀ। ਹਾਂਜੀ। ਤੇ ਥੋੜਾ ਚਿਰ ਅਸੀਂ ਇਹਨਾਂ ਨੇ ਕੀਤਾ ਉੱਥੇ 2 ਸਾਲ ਕੰਮ, ਤੇ ਫਿਰ ਅਸੀਂ ਫਿਰ ਮੈਂ ਉਹਨਾਂ ਦਾ ਹਸਬੰਡ ਜਿਹੜੇ ਸੀਗੇ ਨਾ, ਤੁਸੀਂ ਕੁਝ ਦੱਸਣਾ ਜਾ ਰਹੇ ਹੋ, ਦੱਸੋ, ਤੁਹਾਡੇ ਐਕਸਪ੍ਰੈਸ਼ਨ ਤੋਂ ਪਤਾ ਚੱਲ ਰਿਹਾ, ਦੱਸੋ ਚਲੋ। ਨਹੀਂ ਇਹ ਦੱਸਣਗੇ, ਪਰ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਨਾ ਉੱਥੋਂ, ਉਹਨਾਂ ਨੇ ਉਹ ਸੀਗੇ ਦੁੱਧ ਦਾ ਕੰਮ ਕਰਦੇ। ਅੱਛਾ। ਉਹਨਾਂ ਦੇ ਕੋਲ ਦੁੱਧ ਦੀ ਡਿਲੀਵਰੀ ਦੀ ਰਨ ਹੁੰਦੀ ਸੀਗੀ, ਤੇ ਉਹ ਜਾਨੀ ਕਿ ਮੇਰੀ ਉਦੋਂ ਤਾਂ ਪੇਮੈਂਟ ਹੁੰਦੀ ਸੀ $270 ਅ ਵੀਕ। ਅੱਛਾ ਜੀ। ਹਾਂ। ਤੇ $110 ਤਾਂ ਕਿਰਾਏ ਦਾ ਹੁੰਦਾ ਸੀ 2 ਬੈਡਰੂਮ ਫਲੈਟ ਦਾ, ਬਾਕੀ ਛੋਟੀ ਬੱਚੀ ਸੀਗੀ, ਖਰਚਾ ਪਾ ਕੇ ਸਾਡੇ ਤਾਂ ਕੁਝ ਸੇਵਿੰਗ ਪਲਾਨ ਹੈ ਨਹੀਂ ਸੀ, ਸੇਵਿੰਗ ਕੁਝ ਨਹੀਂ ਬਚਦਾ ਸੀ, ਰਾਈਟ। ਫਿਰ ਸੀਗਾ ਕੁਝ ਮੈਂ ਡਬਲ ਦੂਸਰੀ ਜੌਬ ਵੀ ਲੱਭਦਾ ਸੀ, ਵੀ ਇੱਕ ਜੌਬ ਨਾਲ ਨਹੀਂ ਬਣਨੀ, ਮੈਂ ਡਬਲ ਜੌਬ ਕਰਾਂਗਾ, ਤੇ ਸੇਵਿੰਗ ਹੋਊਗੀ ਤਾਂ ਕਹਾਂ ਕੋਈ ਘਰ-ਬਾਰ ਦਾ ਕੋਈ ਕਰਾਂਗੇ ਇੰਤਜ਼ਾਮ, ਹੈ ਨਾ, ਡਿਪੋਜ਼ਿਟ ਵਗੈਰਾ। ਤੇ ਫਿਰ ਉਹਨਾਂ ਨੇ ਕਿਹਾ, ਉਹਨਾਂ ਸਮਿਆਂ ਦੇ ਵਿੱਚ ਉਹ $1100 ਬਣਾ ਰਹੇ ਸੀ ਆਪਣੀ ਬਿਜ਼ਨਸ ਦੇ ਨਾਲ, ਰਾਈਟ। ਫਿਰ ਉਹਨਾਂ ਨੇ ਕਿਹਾ, ਆਈਡੀਆ ਦਿੱਤਾ ਕਿ ਤੈਨੂੰ ਮੈਂ ਏਜੰਟ ਕੋਲ ਜਾਣਾ, ਤੂੰ ਇਹ ਮਿਲਕ ਦਾ ਬਿਜ਼ਨਸ ਕਰ ਲਾ। ਅੱਛਾ। ਕੋਈ ਇਸ ਵੈਲਫਾਈਡ। ਅੱਛਾ। ਪਰ ਇਦਾਂ ਵੀ ਸਾਡੇ ਕੋਲ ਉਦੋਂ ਪੈਸੇ ਨਹੀਂ ਹੁੰਦੇ ਡਿਪੋਜ਼ਿਟ, ਪਰ ਕੁਦਰਤੀ ਸਾਨੂੰ ਇੱਕ ਬੰਦਾ ਮਿਲ ਗਿਆ ਜਿਹੜਾ ਵੇਚ ਰਿਹਾ ਸੀ। ਅੱਛਾ। ਉਹ ਕਹਿੰਦਾ ਸੀਗਾ ਤੁਸੀਂ ਮੈਂ ਕਿਸ਼ਤਾਂ ਤੇ ਲੈ ਲਓ ਮੇਰੇ ਕੋਲੋਂ, ਤੁਸੀਂ ਪੈਸੇ ਅਪਫਰੰਟ ਨਾ ਦਿਓ। ਠੀਕ ਹੈ। ਦੈਟ ਸੂਟਡ ਅਸ ਨਾ। ਹਾਂਜੀ। ਫਿਰ ਅਸੀਂ ਜਾ ਕੇ ਮੈਂ ਉਹ ਇੱਕ ਲੈ ਲਈ। ਓਕੇ। 6 ਮਹੀਨਿਆਂ ਬਾਅਦ ਅਸੀਂ ਉਹ ਜਦੋਂ ਜਾਣੀ ਕਿ ਐਸਟੈਬਲਿਸ਼ ਹੋ ਗਏ ਉਹਦੇ ਵਿੱਚ, ਫਿਰ ਮੈਂ ਇੱਕ ਹੋਰ ਲੈ ਲਈ, ਜਾਣੀ ਕਿ ਫਿਰ ਕੰਮ ਵੱਧਦਾ ਰਿਹਾ ਇਦਾਂ। ਫਿਰ ਇਹਨਾਂ ਨੂੰ ਵੀ ਮੈਂ 골ਡਨ ਸਰਕਲ ਕੈਨੇਡਾ ਦੇ ਵਿੱਚੋਂ ਹਟਾ ਕੇ ਤੇ ਇਹਨਾਂ ਨੂੰ ਮੈਂ ਆਪਣੇ ਨਾਲ ਲਾ ਲਿਆ। ਅੱਛਾ। ਦੁੱਧ ਦੇ ਕੰਮ ਦੇ ਵਿੱਚ। ਹਾਂਜੀ। ਹਾਂ। ਪਰ ਮੈਂ ਵੀ ਜਦੋਂ ਪਹਿਲੀ ਵਾਰੀ 골ਡਨ ਸਰਕਲ ਦੇ ਜਿਹੜਾ ਕਰਨੇ ਗਈ ਕੰਮ ਨਾ, ਫਸਟ ਡੇ ਕਰਕੇ ਵਾਪਸ ਆਈ, ਤੇ ਹੁੰਦਾ ਨਹੀਂ ਤੁਹਾਡਾ ਇੱਕ ਵੀ ਤੁਸੀਂ ਕੀ ਕਰਕੇ ਆਏ ਯਾਰ, ਤੁਸੀਂ ਬੈਚਲਰ ਡਿਗਰੀ ਕਰਕੇ ਆ ਕੇ ਹੈ ਨਾ, ਕਿੱਦਾਂ ਦਾ ਪਾਈਨਐਪਲ ਛਿੱਲ ਕੇ ਆਈ ਹੈ ਨਾ। ਫਿਰ ਆ ਕੇ ਪਹਿਲਾਂ ਤਾਂ ਸ਼ਾਵਰ ਜਾ ਕੇ ਬੰਦੇ ਨੂੰ ਸਮੈਲ ਆਉਂਦੀ ਹੁੰਦੀ ਪਾਈਨਐਪਲ ਦੀ, ਤੇ ਮੈਂ ਪਹਿਲਾਂ ਸ਼ਾਵਰ ਜਾ ਕੇ ਜ਼ੋਰ ਰੋਈ, खूब रोई, दिल भर के रो के ना, रो के फिर कपड़े कुपड़े साफ पा के आके मैं चिट्ठी लिखती अपने फादर साहब ਨੂੰ। ਅੱਛਾ ਜੀ। ਵੀ ਡੈਡ ਜੀ ਤੁਸੀਂ ਮੈਨੂੰ ਇਦਾਂ ਭੇਜਿਆ ਆ ਵੀ ਆਪਾਂ ਤਾਂ ਹੁਣ ਪੜ੍ਹੇ ਲਿਖੇ ਗਏ ਨਾ, ਕੋਈ ਚੰਗੀ ਜੌਬ ਹੀ ਹੋਵੇ, ਇੰਡੀਆ ਜਿਹੜਾ ਦਿਮਾਗ ਹੁੰਦਾ ਨਹੀਂ ਆਪਣਾ। ਹਾਂਜੀ ਹਾਂਜੀ। ਤੇ ਉਹ ਚਿੱਠੀ ਪਾਤੀ, ਲਿਖਤੀ ਵੀ ਡੈਡ ਇਦਾਂ ਦਾ ਆ ਮੇਰੇ ਨਾਲ, ਹੈ ਨਾ। ਚਿੱਠੀ ਜਾਂਦੀ ਨੂੰ ਵੀ ਦਿਹਾੜੀ ਲੱਗੀ, ਆਉਣ ਨੂੰ ਵੀ ਮਹੀਨੇ ਪਿੱਛੋਂ ਚਿੱਠੀ ਆਈ, ਔਰ ਜਾਤੀ ਪਈ ਵੀ ਮਿਲ ਗਈ ਤੁਹਾਨੂੰ, ਹੈ ਨਾ। ਹਾਂਜੀ। ਤੇ ਉਹ ਡੈਡ ਜੀ ਨੇ ਇੱਕ ਚਿੱਠੀ 'ਚ ਗੱਲ ਲਿਖੀ ਸੀਗੀ, ਬੱਚੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਹਾਂਜੀ ਬਿਲਕੁਲ ਸਹੀ ਗੱਲ। ਜਿਹੜਾ ਕੰਮ ਤੇਰੇ ਬੱਚੇ ਦਾ ਢਿੱਡ ਭਰ ਰਿਹਾ ਨਾ, ਉਹ ਕਦੇ ਗਲਤ ਤੇ ਛੋਟਾ ਹੋ ਹੀ ਨਹੀਂ ਸਕਦਾ। ਜੀ ਬਿਲਕੁਲ। ਫੇ ਆਪਾਂ ਡਿਗਰੀਆਂ ਏਦਾਂ ਮਾਰਦੀਆਂ ਇੱਧਰ, ਫਿਰ ਚੱਲੀ ਗਏ ਇੱਕ ਵਾਰ ਤਾਂ ਹੁੰਦਾ ਜਦੋਂ ਝਟਕਾ ਲੱਗਦਾ ਆ। ਬਟ ਨਹੀਂ, ਗੁੱਡ ਤੁਹਾਡੀ ਲਾਈਫ ਦੀ ਡੈਡ ਸਾਨੂੰ ਬਹੁਤ ਗੁੱਡ ਗਾਈਡੈਂਸ ਹਮੇਸ਼ਾ ਕਹਿੰਦੇ ਨਹੀਂ ਉੱਪਰ ਉੱਠੋ, ਏਦਾਂ ਨਹੀਂ ਸੀ ਉਹਨਾਂ ਨੇ ਹਮੇਸ਼ਾ ਕਹਿੰਦੇ ਨੀਚੇ ਦੇਖੋਗੇ ਤਾਂ ਉੱਪਰ ਉੱਠੋਗੇ, ਜੇ ਉੱਪਰੋਂ ਦੇਖੋਗੇ ਤਾਂ ਨੀਚੇ ਡਿੱਗਣਾ ਤੁਸੀਂ। ਬਿਲਕੁਲ 16 ਨੇ ਸੱਚ ਗੱਲ ਕਹੀ ਹੈ। ਹਾਂ, ਛੋਟੇ ਚੀਜ਼ਾਂ ਤੋਂ ਹੌਲੀ ਸਟੈਪ ਬਾय ਸਟੈਪ ਤੁਹਾਡੀ ਲਾਈਫ ਜਿਹੜੀ ਤੁਸੀਂ ਫੋਲੋ ਕਰਦੇ ਆ, ਉਹ ਹਮੇਸ਼ਾ ਹੀ ਤੁਹਾਡੇ ਲਈ ਚੰਗੀ ਹੁੰਦੀ ਹੈ। ਫਿਰ ਤੁਸੀਂ ਦੱਸਿਆ ਵੀ ਦੁੱਧ ਦਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੀਗਾ, ਤੇ ਫਿਰ ਨਾਮ ਕੀ ਰੱਖਿਆ ਆਪਣੇ ਇਹਦਾ ਬਿਜ਼ਨਸ ਦਾ ਤੁਸੀਂ? ਦੇਖੋ ਜੀ, ਆਪਾਂ ਨੂੰ ਪੰਜਾਬੀ ਤੇ ਸਿੱਖ ਹੋਣ ਦਾ ਨਾ ਮਾਣ ਹੈ ਪੂਰਾ, ਤੇ ਆਪਾਂ ਕਿ ਜਿਹੜੀ ਵੀ ਕੰਪਨੀ ਬਣਾਉਣੀ ਆ, ਜਿਹੜੇ ਵੀ ਨਾਂ ਰੱਖਣਾ ਆਪਣੀ ਕੰਪਨੀ ਦਾ ਜਾਂ ਬਿਜ਼ਨਸ ਦਾ, ਉਹਦੇ ਨਾਲ ਸਿੰਘ ਜੁੜਿਆ ਹੋਣਾ ਚਾਹੀਦਾ, ਸਿੰਘ ਜ਼ਰੂਰ ਹੋਣਾ ਚਾਹੀਦਾ। ਫਿਰ ਅਸੀਂ ਉਸ ਕੰਪਨੀ ਦਾ ਨਾਮ ਰੱਖਿਆ ਸੀ ਸਿੰਘ ਡਿਸਟ੍ਰੀਬਿਊਸ਼ਨ। ਤੇ ਜਿੱਦਾਂ ਆਪਣੇ ਇੰਡੋਜ਼ ਵਾਲੇ ਭਾਜੀ ਉਹਨਾਂ ਨੇ ਵੀ ਸਿੰਘ ਫੈਬਰੀਕੇਸ਼ਨ ਰੱਖਿਆ ਹੈ। ਹਾਂਜੀ ਹਾਂਜੀ, ਸਿੰਘ ਫੈਬਰੀਕੇਸ਼ਨ ਹੈ, ਸਿੰਘ
ਕੀ ਕਹਿੰਦੇ ਨੇ ਤੁਹਾਡਾ ਡੈਰੀ ਦਾ ਫਾਰਮ ਹੋ ਗਿਆ, ਸਿੰਘ ਡੇਅਰੀ ਵੀ ਸਾਡਾ, ਸਿੰਘ ਅਸੀਂ ਘਿਓ ਦਾ ਕੰਮ ਬਾਅਦ ਵਿੱਚ ਸ਼ੁਰੂ ਕੀਤਾ, ਉਹ ਵੀ ਸਿੰਘ ਹੀ ਰੱਖਿਆ। ਇੱਕ ਸਿੰਘ ਵਾਸ਼ ਵੀ ਦੇਖਿਆ ਮੈਂ, ਕਾਫੀ ਇੱਥੇ ਬ੍ਰਿਸਬਨ ਦੇ ਵਿੱਚ ਬਹੁਤ ਸਾਰੇ ਸਿੰਘਾਂ ਨੇ ਆਪਣੇ ਜਿਨ੍ਹਾਂ ਨੇ ਚਲਾਇਆ ਹੋਇਆ ਆਪਣਾ ਬਿਜ਼ਨਸ। ਬਹੁਤ ਚੰਗੀ ਗੱਲ ਹੈ ਜੇ ਆਪਣੇ ਪੰਜਾਬੀ ਹੈ ਨਾ ਤਰੱਕੀ ਕਰਦੇ ਨੇ, ਬਹੁਤ ਚੰਗੀ ਗੱਲ ਹੈ। ਅੱਛਾ, ਫਿਰ ਤੁਸੀਂ ਦੁੱਧ ਦਾ ਕੰਮ ਕੀਤਾ ਕਿ ਨਾਲ ਹੋਰ ਵੀ ਡੇਅਰੀ ਪ੍ਰੋਡਕਟ ਬਣਾਉਣੇ ਸ਼ੁਰੂ ਕੀਤੇ? ਨਹੀਂ, ਵੈਸੇ ਤਾਂ ਅਸੀਂ ਸਾਡਾ ਫਰੈਂਚਾਈਜ਼ ਸੀਗਾ ਇੱਥੇ, ਕਾਫੀ ਤਕੜੀ ਕੰਪਨੀ ਸੀਗੀ ਪੋਲਸ ਵਾਲਿਆਂ ਦੀ ਪਹਿਲਾਂ। ਅੱਛਾ ਜੀ। ਸਾਡੀ 9 ਸਾਲ ਤੋਂ ਚੱਲ ਰਹੀ ਸੀਗੀ। ਓਕੇ। ਤੇ ਕਾਫੀ ਮਸ਼ਹੂਰ ਉਹਨਾਂ ਦੀ ਮੋਨੋਪੋਲੀ ਸੀਗੀ ਇੱਥੇ। ਤੇ ਜਾਣੀ ਕਿ ਸਬ ਬ੍ਰਿਕ ਐਂਡ ਮੋਰਟਰ ਕਾਫੀ ਜਾਣੀ ਕਿ ਬਿਜ਼ਨਸ ਵੀ ਉਹਨਾਂ ਦਾ ਕਾਫੀ ਮਾਡਲ ਤਕੜਾ ਸੀਗਾ। ਤੇ ਉਹ ਲੈਣਾ, ਉਹਦੇ ਵਿੱਚ ਬਣਨਾ ਵੀ ਔਖਾ ਹੁੰਦਾ ਸੀ। ਤੇ ਉਹ ਅਸੀਂ ਉਹਨਾਂ ਦੇ ਨਾਲ ਸ਼ੁਰੂ ਕੀਤਾ। ਤੇ ਪਰ ਹੌਲੀ ਹੌਲੀ ਕਰਦਿਆਂ ਫਿਰ ਜਦੋਂ ਡੀਰੈਗੂਲੇਸ਼ਨ ਆਈ ਫਿਰ ਥੋੜ੍ਹੇ ਜਿਹੇ ਪ੍ਰੋਬਲਮ ਆਏ ਨੇ। ਪਰ ਪਹਿਲਾਂ ਮੋਨੋਪੋਲਾਈਜ਼ ਜਦੋਂ ਸੀਗਾ ਫਿਰ ਬਿਜ਼ਨਸ ਕਾਫੀ ਵਧੀਆ ਸੀਗਾ। ਓਕੇ, ਹਾਂਜੀ, ਬਹੁਤ ਵਧੀਆ। ਫਿਰ ਉਹ ਤੋਂ ਬਾਅਦ ਤੁਸੀਂ ਘੀ ਦੇ ਦੁੱਧ ਦੇ ਨਾਲ ਘੀ ਦਾ ਵੀ ਕੰਮ ਸ਼ੁਰੂ ਕੀਤਾ? ਜਦੋਂ ਫਿਰ ਨਾ ਸਾਡੇ ਇੱਥੇ ਕੁਈਨਲੈਂਡ ਵਿੱਚ ਡੇਅਰੀ ਦੇ ਇੰਡਸਟਰੀ ਵਿੱਚ ਡੀਰੈਗੂਲੇਸ਼ਨ ਆਈ। ਅੱਛਾ ਜੀ। ਇਹਦਾ ਮਤਲਬ ਜਿਹੜੀ ਸਾਡੀ ਕੰਪਨੀ ਸੀ ਉਹਦੀ ਮੋਨੋਪੋਲੀ ਖਤਮ ਹੋ ਗਈ। ਓ ਅੱਛਾ। ਸਾਡੇ ਕੋਲ 3-4 ਕੰਪਨੀਆਂ ਹੋਰ ਆ ਗਈਆਂ ਕੰਪੀਟੀਸ਼ਨ 'ਚ। ਹਾਂ, ਇਹ ਤੇ ਹੈ। ਫਿਰ ਪਹਿਲਾਂ ਸਾਡੇ ਕੋਲ ਜਿੱਦਾਂ ਸਾਡੇ ਫਰੈਂਚਾਈਜ਼ ਏਰੀਆ ਦੇ ਵਿੱਚ ਕੋਈ ਕੰਪੀਟੀਟਰ ਨਹੀਂ ਸੀ, 100% ਮਾਰਕੀਟ ਸਾਡੀ ਸੀਗੀ। ਜਦੋਂ ਡੀਰੈਗੂਲੇਸ਼ਨ ਹੋ ਗਿਆ 3-4 ਕੰਪਨੀਆਂ ਹੋਰ ਸਾਡੀ ਮਾਰਕੀਟ ਲੈਣ ਲੱਗ ਗਈਆਂ ਜੀ, ਹੈਨਾ। ਤੇ ਜ਼ਿਆਦਾ ਸਾਨੂੰ ਜਦੋਂ ਸਾਡੀ ਬਿਜ਼ਨਸ ਨੂੰ ਫਰਕ ਪਿਆ ਨਾ, ਅੱਜ ਤੋਂ ਕੋਈ 15 ਸਾਲ ਪਹਿਲਾਂ ਜਦੋਂ ਜਿਹੜੇ ਆਪਣੇ ਇੱਥੇ ਵੱਡੀਆਂ ਜਿਹੜੇ ਗਰੋਸਰੀ ਸਟੋਰ ਚੇਨਸ ਆ, ਮੇਨਲੀ 2 ਆ। ਹਾਂਜੀ। ਇਹ ਕੋਲਸ ਸੁਪਰ ਸਟੋਰਸ ਆ, ਇਹ ਵੂਲਵਰਥਸ ਜਿਹੜੇ ਸੁਪਰ ਸਟੋਰ ਆ, ਫੂਡ ਸਟੋਰ ਆ, ਰਾਈਟ। ਆਈਜੀ ਆ ਗਿਆ ਹੁਣ ਤਾਂ। ਹਾਂ, ਜ਼ਿਆਦਾ ਕੋਲਸ ਐਂਡ ਵੂਲਵਰਥਸ ਨੇ। ਜਦੋਂ ਇਹ ਆਇਆ, ਇਹਨਾਂ ਨੇ ਪਹਿਲਾਂ ਜਿਹੜੀ ਸਾਡੀ ਡਿਲੀਵਰੀ ਸਿਸਟਮ ਹੁੰਦਾ ਸੀ ਨਾ, ਉਹ ਸਾਡੇ ਹੱਥ ਵਿੱਚ ਸੀਗਾ। ਉਹ ਅੱਛਾ। ਜੇ ਕਿਸੇ ਨੇ ਡਿਲੀਵਰੀ ਲੈਣੀ ਹੈ, ਦੁੱਧ ਦੀ ਲੈਣੀ ਆ, ਓਨਲੀ ਜਿਹੜੀਆਂ ਸਾਡੇ ਮਿਲਕ ਡਿਸਟ੍ਰੀਬਿਊਟਰ ਸੀਗੇ ਨਾ, ਉਹ ਹੀ ਡਿਲੀਵਰੀ ਕਰਦੇ ਸੀਗੇ। ਓਕੇ। ਪਰ ਜਦੋਂ ਫਿਰ ਇਹਨਾਂ ਨੇ 15 ਸਾਲ ਪਹਿਲਾਂ ਨਾ ਡੀਰੈਗੂਲੇਸ਼ਨ ਤੋਂ ਬਾਅਦ ਵਿੱਚ ਜਿਹੜੇ ਕੋਲਸ ਨੇ ਵੂਲਵਰਥਸ ਨੇ, ਜਿਨ੍ਹਾਂ ਦੇ 4 ਟਰੱਕ ਸਾਡੇ ਕੋਲ, ਇਹਨਾਂ ਦੇ 7-7 8-8 ਖੜੇ ਸੀ ਹਰੇਕ ਸ਼ਾਪ ਤੇ, ਇਹਨਾਂ ਨੇ ਡਿਲੀਵਰੀ ਸਿਸਟਮ ਸ਼ੁਰੂ ਕਰ ਦਿੱਤਾ। ਅੱਛਾ। ਫਿਰ ਸਾਡੇ ਕੋਲੋਂ ਕੋਈ 50% ਸਾਡੀ ਜਿਹੜੀ ਮਾਰਕੀਟ ਚਲੇ ਗਈ, ਰਾਈਟ। ਫਿਰ ਅਸੀਂ ਸੋਚਿਆ ਵੀ ਚਲੋ ਇਸ ਤਰ੍ਹਾਂ ਗੱਲ ਨਹੀਂ ਬਣਨੀ, ਜਾਂ ਤਾਂ ਤੁਸੀਂ ਬਿਜ਼ਨਸ ਕੋਈ ਹੋਰ ਸ਼ੁਰੂ ਕਰੋ, ਜਾਂ ਤੁਸੀਂ ਇਹਦੇ ਵਿੱਚ ਕੋਈ ਐਡ ਔਨ ਚੀਜ਼ ਕਰੋ ਟੂ ਗੇਨ ਜਿਹੜਾ ਮਾਰਕੀਟ ਤੁਸੀਂ ਲੂਜ਼ ਕੀਤੀ ਹੈ। ਤਾਂ ਫਿਰ ਅਸੀਂ ਸੋਚਿਆ, ਫਿਰ ਅਸੀਂ ਘੀ ਇੰਪੋਰਟ ਦਾ ਕੰਮ ਕੀਤਾ। ਫਿਰ ਸਾਡਾ ਉਹਦਾ ਸਿੰਘ ਘੀ ਬ੍ਰਾਂਡ ਫਿਰ ਉਦੋਂ ਅਸੀਂ ਸ਼ੁਰੂ ਕੀਤਾ। ਸਿੰਘ ਘੀ ਨਾਂ ਦੇ ਮੈਂ ਦੇਖਿਆ ਤੁਹਾਡਾ ਉਹਦੇ ਵਿੱਚ ਲੋਕਾਂ ਦੇ ਜਿਹੜੇ ਆਪਣੇ ਦੇਸੀ ਉਹ ਹੁੰਦੇ ਆ ਨਾ, ਉਹਨਾਂ 'ਚ ਤੁਹਾਡਾ ਕੀ ਪਿਆ ਹੁੰਦਾ? ਖਾਦਾ ਵੀ ਮੈਂ, ਟੇਸਟੀ ਹੁੰਦਾ। ਗਰੋਸਰੀ ਸ਼ਾਪ 'ਚ ਪਿਆ, ਆਪਣੀ ਇੰਡੀਅਨ ਸ਼ਾਪ। ਆਈ ਥਿੰਕ 2010 ਚ ਅਸੀਂ ਸ਼ੁਰੂ ਕੀਤਾ, 2010 ਵਿੱਚ। ਹਾਂਜੀ। ਹਾਂ, ਪਹਿਲਾਂ ਅਸੀਂ ਕੁਈਨਲੈਂਡ 'ਚ ਇੱਥੇ ਲੋਕਲ ਏਰੀਆ 'ਚ ਕਰਦੇ ਸੀ। ਮੈਂ ਸੋਚਦੀ ਹੁੰਦੀ ਜਦੋਂ ਮੈਂ ਸਿੰਘ ਘੀ ਬ੍ਰਾਂਡ ਦੇਖਿਆ, ਮੈਂ ਕਿਹਾ ਕੌਣ ਹੈ, ਇੱਥੇ ਹੀ ਬਣਦਾ ਵੀ, ਆਸਟ੍ਰੇਲੀਆ 'ਚ ਹੀ ਬਣਦਾ, ਬ੍ਰਿਸਬਨ ਦੇ ਵਿੱਚ ਹੀ ਬਣਦਾ ਹੋਗਾ। ਚਲੋ ਅੱਜ ਸਬੱਬ ਬਣਿਆ ਤੁਹਾਨੂੰ ਮਿਲਣ, ਬਹੁਤ ਚੰਗਾ ਲੱਗਿਆ ਕਿ ਤੁਸੀਂ ਬਣਾਉਂਦੇ ਹੋ ਘੀ। ਵੈਸੇ ਕਿਤਾ ਸ਼ੌਂਕ ਲਈ ਸ਼ੁਰੂ ਕੀਤਾ ਸੀ ਇਹਨਾਂ ਨੇ, ਗਰਾਜ ਤੋਂ ਸ਼ੁਰੂ ਕੀਤਾ? ਪਹਿਲਾਂ ਸ਼ੌਂਕ ਤੇ ਸ਼ੁਰੂ ਕੀਤਾ ਸੀਗਾ, ਕੋਈ ਜ਼ਰੂਰਤ ਨਹੀਂ ਸੀ ਇੰਨਾ ਸੀਗਾ। ਮੈਨੂੰ ਇੱਕ ਮੇਰੇ ਮਨ 'ਚ ਸੀਗਾ ਭਈ ਕੁਛ ਆਪਣੇ ਸਿੰਘ ਦੇ ਨਾਂ ਦੇ ਬ੍ਰਾਂਡ ਦੀ ਚੀਜ਼ ਹੈ ਨਾ, ਆਪਣੇ ਸਟੋਰ ਦੀ ਸ਼ੈਲਫ ਤੇ ਦੇਖਣੀ ਚਾਹੁੰਦਾ ਸੀ ਮੈਂ। ਮੇਰਾ ਖਾਬ ਸੀ ਇਹ ਭਈ ਆਪਣਾ ਬਾਕੀ ਸਾਰੇ ਬ੍ਰਾਂਡ ਪਏ ਆ, ਹਨਾ, ਕੋਈ ਕਿਸੇ ਕੰਪਨੀ ਦਾ, ਇੰਡੀਅਨ ਦੀ ਵੱਡੀ ਕੰਪਨੀ ਦਾ, ਕੋਈ ਕਿਸੇ ਦਾ ਆ, ਭਈ ਮੈਂ ਚਾਹੁੰਦਾ ਆਪਣੇ ਸਿੰਘ ਨਾਂ ਨੂੰ ਪ੍ਰਮੋਟ ਕਰਕੇ ਸਿੰਘ ਦੀ ਬ੍ਰਾਂਡ ਦੀ ਚੀਜ਼ ਦਾ ਨਾਂ ਕੋਈ ਆਪਣੇ ਸ਼ੈਲਫ ਇੰਡੀਅਨ ਸਟੋਰ ਤੇ ਪਿਆ ਹੋਵੇ, ਜਿਹੜਾ ਜਿਹਦੇ ਉੱਪਰ ਸਿੰਘ ਲਿਖਿਆ ਹੋਵੇ। ਬਿਲਕੁਲ ਦਿਖਦਾ ਜੀ। ਹਾਂਜੀ। ਦੇਸੀ ਦੀ ਜਿੰਨੀਆਂ ਵੀ ਦੁਕਾਨਾਂ ਹੈਗੀਆਂ ਨੇ ਇੱਥੇ, ਉਹਨਾਂ 'ਚ ਤੁਹਾਡਾ ਕੀ ਪਿਆ ਹੁੰਦਾ? ਬਿਲਕੁਲ। ਫਿਰ ਮੈਂ ਐਜ਼ ਅ ਹੌਬੀ ਮੇਰੇ ਸੀਗਾ, ਇਸ ਵਾਜ਼ਨਟ ਬਿਜ਼ਨਸ ਮਾਈਂਡਡ ਔਰ ਮਨੀ ਮੇਕਿੰਗ ਵੈਂਚਰ। ਇਹ ਵਾਜ਼ ਮੇਰਾ ਇਹਦਾ ਸੀਗਾ ਵੀ ਮੈਂ ਆਪਣੇ ਬ੍ਰਾਂਡ ਜਿਹੜਾ ਨਾ ਸਿੰਘ ਡੇਅਰੀ ਦਾ, ਸਿੰਘ ਨਾਂ ਦਾ ਬ੍ਰਾਂਡ ਮੇਰਾ ਸ਼ੈਲਫ ਤੇ ਪਿਆ ਹੋਵੇ। ਅੱਛਾ। ਵੀ ਉਹਦੇ ਨਾਲ ਮਾਣ ਹੋਊਗਾ ਬੀਇੰਗ ਅ ਸਿੰਘ, ਹੈ ਨਾ। ਦੈਟਸ ਡ੍ਰੀਮਸ ਕਮ ਟਰੂ। ਹਾਂ, ਤੇ ਉਹ ਐਜ਼ ਅ ਹੌਬੀ ਚੱਲਿਆ ਸੀਗਾ। ਤੇ ਫਿਰ ਹੌਲੀ ਹੌਲੀ ਜਾਣੀ ਕਿ ਡਿਮਾਂਡ ਹੋਣ ਕਰਕੇ ਪਹਿਲਾਂ ਅਸੀਂ ਇੱਥੋਂ ਸ਼ੁਰੂ ਕੀਤਾ ਸੀਗਾ। ਤੇ ਹੁਣ ਜਿੱਦਾਂ ਸਾਡਾ ਡੇਅਰੀ ਜਿਹੜੀ ਇੰਡਸਟਰੀ ਆ, ਦੁੱਧ ਦਾ ਕੰਮ ਦੇ ਵਿੱਚ ਨਾ, ਇਟਸ ਨਾਟ ਅ ਪ੍ਰੋਫਿਟੇਬਲ ਬਿਜ਼ਨਸ ਐਨੀਮੋਰ। ਫਿਰ ਅਸੀਂ ਕਿਹਾ ਚਲੋ ਜੇ ਆਪਾਂ ਰੱਖਣਾ ਤਾਂ ਇਹਨੂੰ ਐਕਸਪੈਂਡ ਕਰਦੇ ਹਾਂ ਤੇ ਵਰਕ ਕਰਦੇ ਹਾਂ। ਫਿਰ ਹੌਲੀ ਹੌਲੀ ਦੂਸਰੀਆਂ ਸਟੇਟਾਂ 'ਚ ਆਪਾਂ ਆਪਣਾ ਮਾਲ ਡਿਸਟਰੀਬਿਊਟਰ ਰੱਖੇ। ਹੁਣ ਦੂਸਰੇ ਇੱਕ ਸਟੇਟ 'ਚ ਆਪਣੇ ਡਿਸਟਰੀਬਿਊਟਰ ਦੋਨੇ ਮਿਲ ਕੇ ਬਣਾਉਣੇ ਤੁਸੀਂ ਕਿ ਵਰਕਰ ਰੱਖੇ? ਨਹੀਂ ਆ, ਕੰਮ ਰੱਖੇ ਹੁਣ ਅਜੇ ਤਾਂ ਕਰਵਾਉਂਦੇ ਆ, ਹੁਣ ਰੱਖਾਂਗੇ। ਹਾਂ, ਹੁਣ ਆਪਾਂ ਉਧਰ ਫੈਕਟਰੀ ਲਗਾਉਣ ਲੱਗੇ ਆ, ਜਿੱਥੇ ਵੈਸੇ ਪਹਿਲਾਂ ਤਾਂ ਆਪਾਂ ਜਿੱਦਾਂ ਆਪਣੀ ਜਿਹੜੀ ਕੰਪਨੀ ਆ ਦੁੱਧ ਵਾਲੀ ਹੈ ਨਾ, ਉਹਨਾਂ ਦਾ ਫਰੈਂਚਾਈਜ਼ ਆ ਸਾਡੀ। ਅਸੀਂ ਉਹਨਾਂ ਤੋਂ ਪੈਕ ਕਰਾਉਂਦੇ ਆ। ਓਕੇ, ਠੀਕ ਹੈ। ਤੇ ਪਰ ਇਟਸ ਨਾਟ ਪ੍ਰੋਫਿਟੇਬਲ ਬਿਕੋਜ਼ ਮਿਡਲਮੈਨ ਵਿੱਚ ਆ ਜਾਂਦਾ।
ਤੇ ਅਸੀਂ ਕਿਹਾ ਵੀ ਜੇ ਆਪਾਂ ਗਾਹਾਂ ਪ੍ਰੋਫਿਟੇਬਲ ਰੱਖਣੀ ਆ ਤੇ ਵੀ ਕਨਸੈਂਟਰੇਟਿੰਗ ਔਨ ਘੇ ਦੇ ਬਿੱਲ ਦੁੱਧ ਦਾ ਕੰਮ ਛੱਡ ਕੇ ਤੇ ਦੈਨ ਵੀ ਸੈਟਿੰਗ ਅਪ ਐਨ ਆਇਰਨ ਪੈਕਿੰਗ ਫੈਕਟਰੀ। ਤੇ ਦੁੱਧ ਦਾ ਬ੍ਰਾਂਡ ਜਿਹੜਾ ਤੁਸੀਂ ਕਿਹਾ ਵੀ ਤੁਸੀਂ ਵੀ ਸ਼ੁਰੂ ਕੀਤਾ ਸੀਗਾ, ਇਹ ਕੋਲਸ ਬੁਲਵਰਸ ਦੇ ਵਿੱਚ ਜਾਂਦਾ ਸੀ ਫਿਰ ਤੁਹਾਡਾ? ਹਾਂ, ਉਹ ਪੋਲਸ ਦਾ ਸੀਗਾ ਸਾਡਾ ਫਰੈਂਚਾਈਜ਼ ਸੀ ਉਹਨਾਂ ਦੇ ਨਾਲ। ਉਹ ਤੋਂ ਬਾਅਦ ਕੀ ਦੁੱਧ ਦਾ ਕੰਮ ਤੁਸੀਂ ਬੰਦ ਕਰਤਾ? ਨਹੀਂ, ਚੱਲ ਰਿਹਾ ਸਾਡੇ ਕੋਲ ਅੱਜ ਵੀ ਚੱਲ ਰਿਹਾ? ਹਾਂਜੀ, ਸਾਡੇ ਡਿਲੀਵਰੀ ਥੋੜਾ ਆ ਹੁਣ ਅੱਛਾ। ਕਾਫੀ। ਦੁੱਧ ਦਾ ਕੰਮ ਹੈਗਾ ਆ, ਪਰ ਮੇਨਲੀ ਹੁਣ ਸਾਡੀ ਕਨਸੈਂਟਰੇਸ਼ਨ ਹੈਗੀ ਆ ਇਹ ਰੈਸਟੋਰੈਂਟ ਮਾਰਕੀਟ ਦੀ। ਓਕੇ, ਹਾਂਜੀ, ਠੀਕ ਹੈ। ਤੇ ਜਿਹੜੀ ਪਹਿਲਾਂ ਸੀਗੀ ਡੋਰ ਟੂ ਡੋਰ ਡਿਲੀਵਰੀ ਸ਼ੁਰੂ ਕੀਤੀ ਸੀ ਅਸੀਂ, ਘਰਾਂ ਵਿੱਚ ਦੇਣਾ। ਓਹ ਵਾਓ, ਹਾਂਜੀ, ਅੱਛਾ। ਪਹਿਲਾਂ ਡੋਰ ਟੂ ਡੋਰ ਤੋਂ ਸ਼ੁਰੂ ਹੋਏ ਆ। ਅੱਛਾ ਜੀ, ਵੈਰੀ ਨਾਈਸ। ਤੋ ਜਿਹੜਾ ਰੈਸਟੋਰੈਂਟ ਡਿਲੀਵਰੀ ਉਹ ਵੀ ਆਪਾਂ ਆਪੇ ਸ਼ੁਰੂ ਕੀਤੀ ਸੀਗੀ। ਅੱਛਾ ਜੀ। ਪਰ ਉਦੋਂ ਸਾਡੇ ਜਦੋਂ ਪਹਿਲਾਂ ਤੁਸੀਂ ਸ਼ੁਰੂ ਕਰਦੇ ਨਾ ਕਿਸੇ ਵੀ ਕੰਪਨੀ ਦੇ ਨਾਲ, ਉਹਨਾਂ ਦੇ ਕੋਲ ਰੂਲਸ ਰੈਗੂਲੇਸ਼ਨ ਹੁੰਦੇ ਫਰੈਂਚਾਈਜ਼ ਦੇ। ਅੱਛਾ। ਉਹ ਕਹਿੰਦੇ ਸੀ ਸਾਡੇ ਪ੍ਰੋਡਕਟ ਹੀ ਤੁਸੀਂ ਵੇਚ ਸਕਦੇ ਆ, ਤੇ ਹੋਰ ਕਿਸੇ ਦੇ ਨਹੀਂ ਵੇਚ ਸਕਦੇ। ਫਿਰ ਅਸੀਂ ਇੱਕ ਹੋਰ ਕੰਪਨੀ ਸ਼ੁਰੂ ਕੀਤੀ ਸੀਗੀ, ਉਦੋਂ ਜਿਹੜੀ ਨੀਂਹ ਪੱਥਰ ਫਿਰ ਸਿੰਘ ਡੇਅਰੀ ਦਾ ਉੱਥੋਂ ਸ਼ੁਰੂ ਹੋਇਆ, ਤੇ ਉਹਦੇ ਨਾਲ ਅਸੀਂ ਦੂਸਰੀ ਕੰਪਨੀ ਅੰਡਰ ਅਸੀਂ ਕੋਈ ਪ੍ਰੋਡਕਟ ਵੀ ਵੇਚ ਸਕਦੇ ਕਿ ਕਿਸੇ ਵੀ ਟਾਈਪ ਦਾ, ਕਿਸੇ ਕੰਪਨੀ ਦਾ। ਮੈਂ ਇੱਕ ਸਵਾਲ ਪੁੱਛਣਾ ਤੁਹਾਨੂੰ, ਜਿੱਦਾਂ ਇੰਡੀਆ ਦੇ ਵਿੱਚ ਤਾਂ ਆਪਾਂ ਮੱਖਣ ਤੋਂ ਘੀ ਬਣਾਉਂਦੇ ਆ ਨਾ, ਇੱਥੇ ਕੀ ਪ੍ਰੋਸੀਜਰ? ਇੱਥੇ ਮੱਖਣ ਤੋਂ ਹੀ ਬਣਦਾ ਕਿ ਕੁਝ ਹੋਰ ਹੈ? ਘੀ ਦੇਖੋ, ਵਿਦਆਊਟ ਗਿਵਿੰਗ ਅਵਾਈ ਮਾਈ ਸੀਕ੍ਰੇਟਸ, ਘੀ ਦੋ ਟਾਈਪ ਦਾ ਬਣਦਾ। ਅੱਛਾ, ਰਾਈਟ। ਅੱਛਾ, ਹਾਂਜੀ, ਇੱਕ ਬਟਰ ਤੋਂ ਬਣਦਾ ਆ। ਅੱਛਾ। ਤੇ ਇੱਕ ਬਣਦਾ ਸਿੱਧਾ ਦੁੱਧ ਤੋਂ। ਓਕੇ, ਹਾਂਜੀ, ਠੀਕ ਹੈ। ਸਿੱਧਾ ਦੁੱਧ ਤੋਂ ਕੀ ਬਣਦਾ? ਉਹਨੂੰ ਕਹਿੰਦੇ AMF, ਐਨਹਾਈਡਰਸ ਮਿਲਕ ਫੈਟ। ਓਕੇ, ਪਿਓਰੈਸਟ ਫਾਰਮ ਆਫ ਜਿਹੜਾ ਘਿਓ ਹੁੰਦਾ ਆ ਉਹ ਹੁੰਦੀ ਹੈ। ਓਕੇ। ਤੇ ਪਰ ਉਹਦਾ ਮਿਲਟਿੰਗ ਟੈਂਪਰੇਚਰ ਥੋੜਾ ਘੱਟ ਹੁੰਦਾ ਹੈ, ਥੋੜਾ ਪਤਲਾ ਹੁੰਦਾ ਹੈ। ਕਈ ਲੋਕ ਉਹ ਪਸੰਦ ਕਰਦੇ ਆ, ਕਈ ਨਹੀਂ ਕਰਦੇ। ਚੰਗਾ ਕਿਹੜਾ ਹੁੰਦਾ, ਬਟਰ ਤੋਂ ਬਣਿਆ ਹੋਇਆ ਕਿ ਘੀ ਤੋਂ, ਦੁੱਧ ਤੋਂ ਬਣਿਆ ਹੋਇਆ? ਦੁੱਧ ਵਾਲਾ। ਦੁੱਧ ਵਾਲਾ ਕਲੀਅਰ, ਮੋਰ ਪਿਓਰਿਟੀ। ਮੋਰ ਪਿਓਰਿਟੀ ਹੁੰਦੀ ਉਹ 'ਚ। ਤੇ ਪਰ ਬਟਰ ਵੀ ਤਾਂ ਉਹਦੇ ਤੋਂ ਦੁੱਧ ਤੋਂ ਹੀ ਬਣਦਾ। ਫਿਰ ਥੋੜਾ ਸਮੈਲੀ ਛੇਤੀ ਹੋ ਜਾਂਦਾ ਨਾ। ਅੱਛਾ, 30% ਜਿਹੜਾ ਬਟਰ ਹੁੰਦਾ ਨਾ, ਉਹਦੇ ਵਿੱਚ ਪਾਣੀ ਤੇ ਲੱਸੀ ਦੇ ਰੈਜ਼ੀਡਿਊਜ਼ ਹੁੰਦੇ ਆ। ਓਕੇ, ਹਾਂ। ਅੱਜ ਮੈਂ ਪਹਿਲੀ ਵਾਰ ਸੁਣਿਆ ਕਿ ਦੁੱਧ ਤੋਂ ਸਿੱਧਾ ਤੁਸੀਂ ਘੀ ਬਣਾ ਸਕਦੇ ਹੋ। ਮੈਨੂੰ ਰੈਸਪੀ ਦੱਸ ਦਿਓ ਬਾਅਦ ਵਿੱਚ। ਉਹ ਵੱਡੀ ਮਸ਼ੀਨਾਂ ਚੱਲਦੀਆਂ ਆਪਣੇ ਕੋਲ। ਤੁਸੀਂ ਜੇ ਘਿਓ ਬਣਾਉਣਾ ਨਾ, ਤੁਸੀਂ ਦੁੱਧ ਤੋਂ ਸਿੱਧਾ ਘਰ ਵੀ ਬਣਾ ਸਕਦੇ ਆ। ਅੱਛਾ। ਪ੍ਰੈਸ਼ਰ ਕੁੱਕਰ 'ਚ ਰੱਖ ਕੇ ਉਹਨੂੰ ਪ੍ਰੈਸ਼ਰ ਜਿਹੜਾ 100 ਡਿਗਰੀ ਤਾਈਂ ਉਹਨੂੰ ਬੋਇਲ ਕਰਨਾ ਹੁੰਦਾ। ਅੱਛਾ ਜੀ। ਦੈਨ ਦਾ ਜਿਹੜੇ ਹੁੰਦੇ ਆ ਫੈਟ ਮੋਲੀਕਿਊਲਸ ਨਾ, ਉਹ ਬ੍ਰੇਕ ਹੋ ਕੇ ਉੱਪਰ ਆ ਜਾਂਦੀ ਫੈਟ ਨਿਕਲ ਕੇ। ਅੱਛਾ। ਉਹ ਫੈਟ ਤੋਂ ਨਤਾਰ ਨਹੀਂ ਹੁੰਦੀ ਆ, ਉਹ ਘਿਓ ਹੁੰਦਾ ਹੈ। ਫਿਰ ਦੁੱਧ ਦਾ ਵੀ ਫਰਕ ਹੁੰਦਾ ਹੋਣਾ, ਜਿਹੜਾ ਤੁਸੀਂ ਦੁੱਧ ਯੂਜ਼ ਕਰਦੇ ਨੇ ਹੁਣ ਇਹ ਨਹੀਂ ਪਤਾ ਨਾ ਤੁਸੀਂ ਕਿਹੜਾ ਯੂਜ਼ ਕਰਦੇ। ਵੈਸੇ ਜਿਹੜਾ ਜਿੱਦਾਂ ਅਸੀਂ ਦੂਸਰੇ ਇੰਪੋਰਟ ਵੀ ਕਰਦੇ ਆ ਨਿਊਜ਼ੀਲੈਂਡ ਤੋਂ। ਅੱਛਾ ਜੀ। ਜਿਹੜੀਆਂ ਵੱਡੀਆਂ ਕੰਪਨੀਆਂ ਵੱਡੀ ਸਕੇਲ ਤੇ ਆ। ਫਿਰ ਤੁਸੀਂ ਮੱਝਾਂ ਗਾਵਾਂ ਰੱਖੀਆਂ ਹੋਈਆਂ ਇੱਥੇ? ਨਹੀਂ ਜੀ, ਨਹੀਂ। ਦੁੱਧ ਤਾਂ ਕੰਪਨੀਆਂ ਤੋਂ ਲਈਦਾ। ਅੱਛਾ। ਫਿਰ ਦੂਸਰੀ ਗੱਲ, ਜਿਹੜਾ ਅਸੀਂ ਨਿਊਜ਼ੀਲੈਂਡ ਤੋਂ ਇੰਪੋਰਟ ਕਰੀਦਾ, ਉਹ ਜਿਹੜੇ ਲਾਰਜ ਸਕੇਲ ਤੇ ਬਣਾਉਂਦੇ ਆ, ਉਹ ਕਰੀਮ ਤੋਂ ਬਣਾਉਂਦੇ ਆ। ਓ ਅੱਛਾ। ਹਾਂਜੀ, ਉਹ ਫਿਰ ਕਨਸੈਂਟਰੇਟਡ ਹੁੰਦਾ, ਮੋਰ ਨਿਕਲਦਾ ਨਾ। ਹਾਂਜੀ, ਇਹ ਤੇ ਹੈ ਜੀ। ਤੁਸੀਂ ਘਿਓ ਦਾ ਕੰਮ ਕਰਦੇ ਹੋ ਹਨਾ? ਤੁਸੀਂ ਦੱਸਿਆ ਕਿ ਮੈਂ weight lifting ਵੀ ਕਰਦਾ ਸੀ। ਕਿਤੇ ਘਿਓ ਦਾ ਕੰਮ ਉਸੇ ਕਰਕੇ ਤਾਂ ਨਹੀਂ ਛੇੜਿਆ ਸੀਗਾ ਕਿ ਮੈਂ ਆਪ ਤਾਂ weight lifter ਹੈਗਾ ਕਿ ਲੋਕਾਂ ਨੂੰ ਦੀ ਵੀ ਸਿਹਤ ਬਣਾਦਾ? ਦੇਖੋ ਜੀ, ਸਾਡੀ ਪਹਿਲਾਂ ਪਰਿਵਾਰ 'ਚ ਇਹ ਚੱਲ ਰਹੀ ਰੀਤ। ਸਾਡੇ ਤਾਇਆ ਜੀ, ਡੈਡੀ ਹੁਣਾਂ ਦੇ ਤਾਇਆ ਜੀ, ਉਹ ਪਹਿਲਾਂ ਅਸੀਂ ਪਾਕਿਸਤਾਨ ਤੋਂ ਘੁਲਦੇ ਹੁੰਦੇ ਸੀਗੇ। ਅੱਛਾ ਜੀ। ਰੱਸਾ ਕੱਸੀ ਵੀ ਕਰਦੇ ਹੁੰਦੇ ਸੀ। ਉਹਨਾਂ ਨੇ ਸਾਡੇ ਚਾਚਾ ਜੀ ਨੂੰ ਘੁਲਣ ਦਾ ਸ਼ੌਂਕ ਪਾਇਆ। ਅਸੀਂ ਜੰਮਦੇ ਹੀ ਉਹਨਾਂ ਨੂੰ ਦੇਖ ਰਹੇ ਹਾਂ, ਉਹਨਾਂ ਦੀਆਂ ਖੁਰਾਕਾਂ ਦੇਸੀ ਘਿਓ ਦੇ ਵਿੱਚ ਸ਼ੱਕਰ ਪਾ ਕੇ ਥਾਲ ਖਾ ਜਾਣਾ। ਤੇ ਦੇਸੀ ਘਿਓ ਦਾ ਜਿਹੜਾ ਆ ਆਪਣੇ ਪਹਿਲਵਾਨਾਂ ਦੇ ਨਾਲ ਤਾਂ ਪਹਿਲਾਂ ਤੋਂ ਰਿਸ਼ਤਾ ਆ। ਬਿਲਕੁਲ ਹਨਾ। ਅਸਲੀ ਦੇਸੀ ਘਿਓ ਖਾਣੇ ਤੋਂ ਬਿਨਾਂ ਕੋਈ ਸਪੋਰਟਸ ਜਾਂ ਜ਼ੋਰ ਵਾਲਾ ਕੰਮ ਜਾਂ ਪਹਿਲਵਾਨੀ ਕੁਝ ਹੁੰਦਾ ਨਹੀਂ। ਹਾਂਜੀ, ਹਾਂਜੀ। ਤੇ ਮੈਂ ਵੀ ਪਹਿਲਾਂ ਤੋਂ ਹੀ ਜਦੋਂ ਵੇਟ ਲਿਫਟਿੰਗ ਕਰਦਾ ਰਿਹਾ। ਫਿਰ ਉਦੋਂ ਬਾਅਦ 'ਚ ਇੱਥੇ ਅਸੀਂ 92 ਦੇ ਵਿੱਚ, ਵੈਸੇ 91 ਦੇ ਵਿੱਚ ਅਸੀਂ ਪ੍ਰੈਕਟਿਸ ਸ਼ੁਰੂ ਕੀਤੀ ਕਬੱਡੀ ਖੇਡਣ ਦੀ। ਅੱਛਾ ਜੀ। ਤੇ ਕਬੱਡੀ ਦੇ ਨਾਲ ਫਿਰ 92 ਤੋਂ ਅਸੀਂ ਇੱਥੇ ਤਕਰੀਬਨ ਪਹਿਲੀ ਟੀਮ ਜਿਹੜੀ ਅਸਲੀ ਟੀਮ ਪ੍ਰੋਪਰ ਕਬੱਡੀ ਖੇਡਣ ਵਾਲੀ, ਚੌਥੀਆਂ ਗੇਮਾਂ ਸੀਗੀਆਂ ਸਾਡੀਆਂ ਸਿੱਖ ਗੇਮਾਂ, ਆਸਟ੍ਰੇਲੀਅਨ ਸਿੱਖ ਗੇਮਸ। ਉਹਨਾਂ ਦੇ ਵਿੱਚ ਸਾਡੇ ਬ੍ਰਿਸਬਨ ਦੇ ਵਿੱਚ ਟੂਰਨਾਮੈਂਟ ਹੋਇਆ ਸੀ 92 ਦੇ ਵਿੱਚ। ਤੇ ਉੱਥੋਂ ਅਸੀਂ ਸ਼ੁਰੂਆਤ ਕੀਤੀ। ਤਕਰੀਬਨ ਪਹਿਲੀ ਟੀਮ ਦੇ ਵਿੱਚ ਜਿਹੜੇ ਅਸੀਂ ਬ੍ਰਿਸਬਨ ਦੇ ਵਿੱਚ ਸੀਗੇ, ਉਹਨਾਂ ਦੇ ਵਿੱਚ ਵਨ ਆਫ ਦਾ ਪਰਸਨ ਟੀਮ ਦਾ ਮੈਂ ਸੀਗਾ ਜਦੋਂ ਅਸੀਂ ਇੱਥੇ ਕਬੱਡੀ ਸ਼ੁਰੂ ਕੀਤੀ ਸੀ। ਅੱਛਾ ਜੀ। ਤੇ ਉਹਨਾਂ ਦੇ ਨਾਲ ਫਿਰ ਜਦੋਂ ਖੁਰਾਕਾਂ ਦੇ ਨਾਲ ਦੇਖ ਕੇ ਤਾਂ ਮੈਂ ਕਿਹਾ ਵੀ ਚਲੋ ਕਿਉਂ ਨਾ ਆਪਾਂ ਇੱਕ ਦੁੱਧ ਦਾ ਕੰਮ ਤਾਂ ਕਰਦੇ ਆ, ਜਿਹੜਾ ਸਪੋਰਟਸ ਵਾਲਿਆਂ ਨੂੰ ਖੁਰਾਕ ਜਿਹੜੀ ਹੁੰਦੀ ਆ ਆਪਣੇ ਪੰਜਾਬ 'ਚ ਤਾਂ ਦੁੱਧ ਤੇ ਘਿਓ ਹੀ ਹੁੰਦਾ ਆ। ਤੇ ਫਿਰ ਆਪਾਂ ਨਾਲ ਉਹ ਘਿਓ ਦਾ ਕੰਮ ਵੀ ਸ਼ੁਰੂ ਕਰ ਲਿਆ। ਅੱਛਾ, ਹੁਣ ਵੀ ਫਿਰ ਇਹ ਸ਼ੌਂਕ ਨੂੰ ਤੁਸੀਂ ਕਾਇਮ ਰੱਖਿਆ ਹੋਇਆ ਤੇ ਕਿਸੇ ਨੂੰ ਸਿਖਾ ਵੀ ਰਹੇ ਹੋ? ਬਿਲਕੁਲ। ਅਸੀਂ ਜਦੋਂ ਮੈਂ 2005 ਦੇ ਵਿੱਚ, ਜਦੋਂ ਮੇਰੇ ਥੋੜੇ ਲੱਤਾਂ ਤੇ ਮੈਂ ਇੱਕ ਤਾਂ ਏਜ ਵੀ ਹੋ ਗਈ ਸੀਗੀ, ਤੇ 2005 ਦੇ ਵਿੱਚ ਮੈਂ ਸਾਊਥ ਆਸਟ੍ਰੇਲੀਆ ਵਿੱਚ ਸਿੱਖ ਗੇਮਾਂ ਦੇ, ਉਦੋਂ ਮੈਂ ਕਬੱਡੀ ਦਾ ਲਾਸਟ ਗੇਮ ਮੈਂ ਖੇਡੀ ਸੀ। ਮੈਂ ਅਨਾਉਂਸ ਕਰਤਾ ਸੀ ਮੈਂ ਇਸ ਟੂਰਨਾਮੈਂਟ ਤੋਂ ਬਾਅਦ ਮੈਂ ਰਿਟਾਇਰਮੈਂਟ ਲੈ ਰਿਹਾ।
ਤੇ ਫਿਰ ਵੀ ਮੈਂ ਉਦੋਂ 40 ਸਾਲ ਦਾ ਸੀ। ਅੱਛਾ ਜੀ। ਤੇ 2005 ਵਿੱਚ ਉਹਦੀਆਂ ਜਿਹੜੀਆਂ ਸਿੱਖ ਗੇਮਾਂ ਸੀਗੀਆਂ ਰੈਨਮਾਰਕ ਵਾਲੀਆਂ, ਹਾਂਜੀ 40 ਸਾਲਾਂ ਦੇ ਵਿੱਚ ਵੀ 25 ਸਾਲਾਂ ਦੇ ਨਿਆਣੇ ਨੇ ਖੇਲ ਕੇ ਫਿਰ ਵੀ ਮੈਂ ਉਸ ਸਿੱਖ ਟੂਰਨਾਮੈਂਟ ਦਾ ਬੈਸਟ ਰੇਡਰ ਸੀ। ਕੀ ਬਾਤ ਹੈ ਜੀ। ਹਾਂਜੀ ਬਹੁਤ ਵਧੀਆ। ਪਰ ਹੱਲੇ ਵੀ ਮੈਂ ਸ਼ੌਂਕ ਜਿਹੜਾ ਆ ਕਰਕੇ ਵੇਟ ਲਿਫਟਿੰਗ ਦਾ ਪਿਆ ਸੀ ਪਹਿਲਾਂ ਸਪੋਰਟ ਦੇ ਵਿੱਚ ਨਾ, ਹੱਲੇ ਵੀ ਸ਼ੌਂਕ ਆ, ਮੈਂ ਘਰ ਆਪਣਾ ਜਿਮ ਬਣਾਇਆ ਹੋਇਆ। ਅੱਛਾ ਜੀ। ਤੁਹਾਡੇ ਬੱਚੇ ਕਿੰਨੇ ਆ ਜੀ? ਬੱਚੇ ਸਾਡੇ 3 ਆ, 2 ਵੱਡੀਆਂ ਗੁੱਡੀਆਂ ਨੇ, ਅੱਛਾ। ਇੱਕ ਛੋਟਾ ਕਾਕਾ ਤੇ ਹੈ। ਬੱਚਿਆਂ ਨੂੰ ਸਿਖਾ ਰਹੇ ਹੋ ਕੁਝ ਸਪੋਰਟਸ ਦੇ ਵਿੱਚ, ਪਾਇਆ ਕਿਸੇ ਨੂੰ? ਮੈਂ ਤਾਂ ਟਰਾਈ ਬਹੁਤ ਕੀਤੀ ਹੈ। ਮਨਜੀਤ ਕਹਿੰਦੀ ਸੀ ਵੀ ਮੁੰਡੇ ਨੂੰ ਕਬੱਡੀ ਨਹੀਂ ਖੇਲਣ ਲਾਉਣਾ, ਤੇਰੇ ਜਦੋਂ ਵੀ ਘਰੋਂ ਟੂਰਨਾਮੈਂਟ ਖੇਡ ਕੇ ਆਉਂਦਾ ਤੇ ਸੱਟਾਂ ਲੱਗੀਆਂ ਹੁੰਦੀਆਂ। ਸਾਨੂੰ ਪਤਾ ਉਹ ਅਸੀਂ ਟਾਈਮ ਹੰਡਾਇਆ ਆ, ਜਦੋਂ ਇਹਨਾਂ ਸੱਟਾਂ ਲੱਗੀਆਂ ਹੋਣੀਆਂ, ਵਿੱਚੇ ਟਰੱਕ ਦੇ ਨਿਆਣੇ, ਵਿੱਚੇ ਡੈਡੀ ਬੈਠਾ ਹੋਣਾ, ਵਿੱਚੇ ਮੈਂ ਡਿਲੀਵਰੀਆਂ। ਸਾਡੀ ਪ੍ਰੋਬਲਮ ਇਹਨਾਂ ਨੂੰ ਛੁੱਟੀਆਂ ਜਿਹੜੀ ਈਸਟਰ ਦੀਆਂ ਹੁੰਦੀਆਂ ਸਾਡੀਆਂ 2 ਵੀਕਾਂ ਨਾਲ, ਬੱਚਿਆਂ ਦੀ ਤਾਂ ਮੇਰੀਆਂ ਟਰੱਕ 'ਚ ਹੀ ਨਿਕਲਦੀਆਂ ਹੁੰਦੀਆਂ ਸੀ। ਸਾਨੂੰ ਕਹਣਾ, ਮੈਂ ਕਿਹਾ ਰੱਬਾ ਮੈਂ ਆਪਣੇ ਮੁੰਡੇ ਨੂੰ ਨਹੀਂ ਕਬੱਡੀ 'ਚ ਪਾਣਾ, ਮੈਂ ਤਾਂ ਰੋਣੀ, ਮੇਰੇ ਨਾਲ ਹੀ ਨੂੰਹ ਆਉਗੀ ਵਿਚਾਰੀ, ਉਹ ਵੀ ਅੱਛਾ। ਫਿਰ ਕਿਹੜੀ ਸਪੋਰਟਸ ਦੇ ਵਿੱਚ ਪਾਇਆ? ਜੇ ਕਬੱਡੀ ਨਹੀਂ ਤਾਂ ਫਿਰ ਕਿਹੜੀ ਸਪੋਰਟ? ਮੇਰੀ ਵੱਡੀ ਗੁੱਡੀ ਹੈ ਜਿਹੜੀ, ਆਈ ਥਿੰਕ ਮੇਰੇ ਜੀਨਸ ਉਹਦੇ ਵਿੱਚ ਜ਼ਿਆਦੇ ਨੇ। ਅੱਛਾ। ਤੇ ਉਹਨੂੰ ਸ਼ੌਂਕ ਹੈ, ਉਹਨੂੰ ਹੈਗਾ ਮੈਰਾਥਨ ਰਨ ਕਰਨ ਦਾ ਸ਼ੌਂਕ। ਓ ਵਾਹ। ਅੱਛਾ। ਤੇ ਕਾਫੀ 30 40 40 50 ਕਿਲੋਮੀਟਰ ਦੀਆਂ ਰੇਸਾਂ ਲਾ ਕੇ ਆਉਂਦੀ ਹੈ। 55 ਹਾਂਜੀ 55 ਕਿਲੋਮੀਟਰ ਤੱਕ। ਹਾਂ ਲੌਂਗੈਸਟ। ਵਾਕਈ ਸਿਰਫ ਕਾਬਿਲ ਤਿੰਨਾਂ ਬੱਚਿਆਂ ਚੋਂ ਉਹਨਾਂ ਨੂੰ ਸ਼ੌਂਕ ਆ। ਅੱਛਾ। ਵੈਸੇ sports ਫੁੱਟਬਾਲ ਦੇ ਵੀ ਵਿੱਚ ਉਹ ਖੇਲਦੀ ਜ਼ਿਆਦਾ ਰਹੀ ਹੋਏ ਹਾਂ ਨੇ। ਆਪਣੀ ਇੰਡੀਅਨ ਸਿੱਖ ਗੇਮਾਂ ਲਈ। ਅੱਛਾ। ਤੁਸੀਂ ਦੱਸਿਆ 3 ਬੱਚੇ ਤੁਹਾਡੇ ਕੋਲ? ਹਾਂਜੀ। ਅੱਛਾ। ਦੋ ਮੁੰਡੇ ਜਾਂ 2 ਕੁੜੀਆਂ? 2 ਗੁੱਡੀਆਂ ਆ। 2 ਕੁੜੀਆਂ ਤੇ 1 ਮੁੰਡਾ। ਹਾਂਜੀ। ਅੱਛਾ ਜੀ। ਗੁੱਡੀਆਂ ਵੱਡੀਆਂ ਨੇ। ਅੱਛਾ ਜੀ। ਤੇ ਉਹ ਤਾਂ ਹੁਣ ਯਾਨੀ ਕਿ ਆਪਣੀ ਪ੍ਰੋਫੈਸ਼ਨ ਦੇ ਵਿੱਚ ਵਰਕ ਕਰਦੀਆਂ ਨੇ। ਤੇ ਕਾਕਾ ਛੋਟਾ ਜਿਹੜਾ ਹਲੇ ਲਾਸਟ ਈਅਰ ਯੂਨੀ ਦਾ ਆ। ਓਕੇ। ਦੇਖੋ, ਤੁਹਾਡੇ ਨਾਲ ਬਹੁਤ ਗੱਲਾਂ ਕੀਤੀਆਂ ਤੇ ਤੁਸੀਂ ਤੁਹਾਡਾ ਸੰਘਰਸ਼ ਵੀ ਕੀਤਾ ਦਿਖਦਾ ਹੈ ਨਾ, ਦੋਨਾਂ ਨੇ ਤੁਸੀਂ ਕਿੰਨੀ ਮਿਹਨਤ ਕੀਤੀ, ਇੱਕ ਦੂਜੇ ਦੇ ਔਖੇ ਸੌਖੇ ਸਮੇਂ ਦੇ ਵਿੱਚ ਤੁਸੀਂ ਸਾਥ ਨਹੀਂ ਛੱਡਿਆ, ਸਾਥ ਨਿਭਾਇਆ। ਪਰ ਤੁਹਾਡਾ ਘਰ ਦੇਖ ਕੇ ਮਤਲਬ ਕਿ ਇੱਕ ਵਾਰੀ ਤਾਂ ਬੰਦੇ ਦਾ ਦਿਲ ਜਾ ਐ ਚਦੇ ਆਉਂਦਾ ਵੀ ਇਹ ਘਰ ਹੈ ਕਿ ਹਵੇਲੀ ਆ। ਇਹ ਕਿੱਦਾਂ ਤੁਹਾਡੇ ਮਨ ਦੇ ਵਿੱਚ ਕੋਈ ਏਦਾਂ ਦੀ ਹੈਗੀ ਸੀਗੀ ਦਿਮਾਗ ਦੇ ਵਿੱਚ ਕਿ ਐਵੇਂ ਦਾ ਘਰ ਬਣਾਉਣਾ? ਦੇਖੋ ਜੀ, ਮੇਰੇ ਮਨ 'ਚ ਤਾਂ ਨਹੀਂ ਸੀ, ਮੈਂ ਸਿੱਧੀ ਸਾਫ਼ ਗੱਲ ਕਹਿ ਦਿੰਦਾ, ਰਾਈਟ। ਕਿਉਂ ਮੇਰੇ ਮਨ ਸੀਗਾ ਮੈਂ ਬਿਜ਼ਨਸ ਮਾਈਂਡਡ, ਰਾਈਟ। ਪਹਿਲਾਂ ਮੈਂ ਸੀਗਾ ਵੀ ਹਾਂ ਇੱਕ ਘਰ ਲੈ ਲਿਆ, ਫਿਰ ਸੀਗਾ ਪ੍ਰੋਪਰਟੀ ਪੋਰਟਫੋਲੀਓ ਬਣਾਓ, ਹਨਾ। ਇੱਕ ਲੈ ਲਿਆ, ਫਿਰ ਦੂਸਰਾ ਲੈ ਲਿਆ, ਫਿਰ ਤੀਸਰਾ ਲੈ ਲਿਆ, 4-5 ਜਦੋਂ ਲੈ ਲਏ ਤਾਂ ਫਿਰ ਮਿਸਿਸ ਹੁਣੀ ਵੀ ਨਾਲ ਉਦੋਂ ਬਰਾਬਰ ਕੰਮ ਕਰਦੇ ਸੀ ਵੀ ਇਹਨਾਂ ਦੀ ਵੀ 50% ਸੁਣਨੀ ਪੈਣੀ ਸੀਗੀ। ਤੇ ਕਹਿੰਦੇ ਵੀ ਮੈਨੂੰ ਵਧੀਆ ਘਰ ਬਣਾ ਕੇ ਦੇ ਦੇ, ਹੁਣ ਪਹਿਲਾਂ ਜੇਲ੍ਹ 'ਚ ਮੈਂ ਰਹਿਣਾ ਮੰਗਦੀ ਹਾਂ। ਅੱਛਾ, ਜਦੋਂ ਘਰ ਬਣਾਉਣ ਲੱਗੇ ਨਾ, ਫਿਰ ਇੱਥੇ ਅਸੀਂ ਏਕੜ ਦੀ ਜ਼ਮੀਨ ਲੈ ਲਈ। ਕਿਹੜੇ ਸਾਲ 'ਚ ਬਣਾਇਆ ਫਿਰ ਇਹ ਘਰ? ਇਹ ਬਣਾਇਆ ਸੀ ਅਸੀਂ 99 'ਚ। 99 'ਚ ਵੈਸੇ ਬਲਾਕ ਲਿਆ ਸੀ। 2002 'ਚ ਸ਼ੁਰੂ ਕੀਤਾ ਸੀ। ਹਾਂ। ਅੱਛਾ, ਫਿਰ ਤਾਂ ਜ਼ਿਆਦਾ ਉਹ ਨਹੀਂ ਹੈਗਾ, ਪੁਰਾਣਾ ਨਹੀਂ ਹੈਗਾ। 18 ਇਅਰਸ 18 ਸਾਲ ਹੋ ਗਏ। 18 ਹੋ ਗਏ। ਡੇਟ ਇਹਨਾਂ ਨੂੰ ਪਤਾ ਹੋਣੀ 18 ਸਾਲ ਕਦੋਂ ਹੋਏ ਆ। ਅੱਛਾ। ਜੂਨ ਦੀ 11th ਨੂੰ। ਤੇ ਏਰੀਆ ਕਿੰਨਾ, ਕਿਉਂਕਿ ਕਾਫੀ ਵੱਡਾ ਘਰ ਹੈ, ਕਿੰਨਾ ਏਰੀਆ 'ਚ ਬਣਿਆ ਹੋਇਆ? ਪਹਿਲਾਂ ਵੈਸੇ ਅਸੀਂ ਬਣਾਉਣ ਲੱਗੇ ਸੀਗੇ ਕੈਰਨਡਾਲ ਘਰ, 2 ਪਲਾਟ ਲਏ ਹੋਏ ਸੀ। ਤੇ ਬਿਲਡਰ ਜਿਹੜਾ ਸਾਨੂੰ ਮਿਲਿਆ ਸੀ, ਰეკਮੈਂਡ ਕੀਤਾ ਗਿਆ ਸੀ, ਕਾਫੀ ਅੱਛਾ, ਉਹਨੇ ਸਲਾਹ ਵੀ ਅੱਛੀ ਦਿੰਦੀ। ਪਹਿਲਾਂ ਜਿਹੜਾ ਉੱਥੇ ਘਰ ਡਿਜ਼ਾਈਨ ਕੀਤਾ ਸੀਗਾ, ਉਹ ਸੀਰੀਜ਼ ਦੇ ਸਾਨੂੰ ਕਹਿੰਦਾ ਜੇ ਤੂੰ ਬਣਾਇਆ ਇੱਥੇ ਤੂੰ ਪੈਸੇ ਵੇਸਟ ਕਰੇਗਾ, ਮੁੜ ਕੇ ਤੈਨੂੰ ਰਿਟਰਨ ਨਹੀਂ ਮਿਲਣੇ, ਬਾਈ ਚਾਂਸ ਵਨ ਡੇ ਚੀਜ਼ ਜਿਹੜੀ ਬਣਾਈ ਹੈ ਵੇਚਣੀ ਪੈਂਦੀ ਹੈ। ਬਿਲਕੁਲ। ਉਹਨੇ ਕਿਹਾ ਸੀ ਮੈਂ ਇੱਥੇ 3-4 ਘਰ ਬਣਾਏ ਨੇ। ਅੱਛਾ ਜੀ। ਇੱਥੇ 1 ਏਕੜ ਦੀ ਜ਼ਮੀਨ ਹੈ, ਜਿਸ ਟਾਈਪ ਦਾ ਘਰ ਤੂੰ ਡਿਜ਼ਾਈਨ ਕਰ ਰਿਹਾ ਉਹ ਉੱਥੇ ਫੀਜ਼ੀਬਲ ਹੋਊਗਾ। 1 ਏਕੜ ਦੀ ਜ਼ਮੀਨ ਦੇ ਵਿੱਚ ਘਰ ਪੂਰਾ 1 ਏਕੜ ਦੇ ਵਿੱਚ ਹੈ। ਅੱਛਾ। ਤਾਂ ਫਿਰ ਸਾਨੂੰ 5 ਸਾਲ ਲੱਗੇ ਘਰ ਆਪਣਾ ਖੁਦ ਡਿਜ਼ਾਈਨ ਕੀਤਾ ਹੋਇਆ ਹੈ। 5 ਸਾਲਾਂ ਦੇ ਵਿੱਚ ਡਿਜ਼ਾਈਨ ਕੀਤਾ? ਹਾਂਜੀ। ਅਸੀਂ ਬੜਾ ਘੁੰਮ ਕੇ ਫੋਟੋ ਖਿੱਚ ਕੇ ਲਿਆਉਣੀ ਆ। ਅਸੀਂ ਸਨਸ਼ਾਈਨ ਕੋਸਟ ਤੋਂ ਗੋਲਡ ਕੋਸਟ ਤਾਂ ਨਾ ਲੈ ਕੇ। ਘਰ ਦੇ ਵਿੱਚ ਜੇ ਦੇਖਿਆ ਜਾਵੇ ਨਾ, ਕੱਲੀ ਚੀਜ਼ ਏਦਾਂ ਲੱਗਦੀ ਹੈ ਵੀ ਬਹੁਤ ਰੂਹ ਦੇ ਨਾਲ ਚੂਜ਼ ਕੀਤੀ ਹੋਈ ਹੈ। ਨਹੀਂ, ਅਸੀਂ ਬੜੇ ਪਿਆਰ ਨਾਲ ਦੋਨਾਂ ਉਦਾਂ ਨਹੀਂ, ਹਰ ਇੱਕ ਚੀਜ਼ ਦੋਨਾਂ ਨੇ ਪਲਾਨ ਕਰਕੇ। ਕਈ ਵਾਰ ਲੜਕੇ ਵੀ ਆ ਜਾਂਦੇ ਹੁੰਦੇ ਸੀਗੇ, ਚੀਜ਼ ਨਹੀਂ ਪਸੰਦ। ਘਰ ਫਿਰ ਮੈਂ ਇਹਨਾਂ ਦੇ ਜ਼ੋਰ ਦੇ ਨਾਲ ਬਣਾਉਣਾ ਸ਼ੁਰੂ ਕੀਤਾ। ਆਪਾਂ ਤਾਂ ਤੁਹਾਨੂੰ ਦੱਸਿਆ ਵੀ ਪਹਿਲਾਂ ਮੈਂ ਪ੍ਰੋਪਰਟੀ ਪੋਰਟਫੋਲੀਓ 'ਚ ਮੈਂ ਇੰਟਰਸਟ ਸੀਗਾ ਵੀ ਪ੍ਰੋਪਰਟੀ ਪੋਰਟਫੋਲੀਓ ਬਣਾਓ ਜਿੰਨੀਆਂ ਬਣ ਸਕਦੀਆਂ ਪ੍ਰਾਪਰਟੀਆਂ। ਫਿਰ ਅਸੀਂ ਜਦੋਂ ਫਿਰ ਲੈ ਲਿਆ, ਫਿਰ ਜਦੋਂ ਕਹਿੰਦੇ ਹੁੰਦੇ ਆ ਵੀ ਜਦੋਂ ਉਖਲੀ 'ਚ ਸਿਰ ਦਿੱਤਾ ਤਾਂ ਫਿਰ ਜਿੰਨੀਆਂ ਮਰਜ਼ੀ ਸੱਟਾਂ ਤੇ ਲੱਗਣੀਆਂ ਖਾਣੀਆਂ ਪੈਣੀਆਂ ਨਾ। ਫਿਰ ਅਸੀਂ ਕਿਹਾ ਵੀ ਚਲੋ ਇੰਨੇ ਏਕੜ ਦੇ ਥਾਂ ਤੇ ਇੱਕ 'ਚ ਬਣਾਉਣਾ ਆ ਤਾਂ ਫਿਰ ਕੋਈ ਵਧੀਆ ਚੀਜ਼ ਬਣਾਏ, ਫਿਰ ਪੈਸੇ ਥੋੜਾ ਖਰਾਬ ਕਰਨੇ ਆ। ਹਾਂਜੀ, ਬਿਲਕੁਲ। ਫਿਰ ਅਸੀਂ 5 ਸਾਲ ਲਾਏ, ਸਨਸ਼ਾਈਨ ਕੋਸਟ ਤੋਂ ਲੈ ਕੇ ਗੋਲਡ ਕੋਸਟ ਤਾਈਂ ਡਿਜ਼ਾਈਨ ਘਰ ਦੇਖ ਕੇ, ਜਾ ਕੇ ਫਿਜ਼ੀਕਲੀ ਦੇਖ ਕੇ, ਹਰੇਕ ਘਰ ਦੇ ਵਿੱਚੋਂ ਕੱਲੀ ਆਪਣੀ ਪਸੰਦ ਦੀ ਚੀਜ਼ ਚੁਣ ਕੇ, ਤੇ ਇਹਦੇ ਵਿੱਚੋਂ ਆਹ ਚੀਜ਼ ਲੈਣੀ ਆ, ਫੋਟੋਆਂ ਖਿੱਚਣੀਆਂ, ਲਿਆ ਕੇ ਆਪਣੇ ਜਿਹੜਾ ਡਿਜ਼ਾਈਨਰ ਦੇ ਬਿਲਡਰ ਦੇ ਕੋਲ ਜਾਣਾ ਵੀ ਆਹ ਚੀਜ਼ ਕਿੱਥੇ ਜਾਏਗੀ, ਸੈੱਟ ਹੋ ਗਈ। ਤੇ 5 ਸਾਲ ਲੱਗੇ ਸਾਨੂੰ ਇਸ ਕੰਮ ਕਰਨ 'ਚ। ਓ ਵਾਓ। ਤੇ ਘਰ ਬਣਨ 'ਚ ਫਿਰ ਕਿੰਨਾ ਟਾਈਮ ਲੱਗਿਆ? ਇਹ ਤਾਂ ਸਾਲ 'ਚ ਬਣ ਗਿਆ। ਸਾਲ ਲੱਗਿਆ। ਪਰ ਜਿਹੜਾ ਪ੍ਰੋਪਰਲੀ ਇੱਥੋਂ ਤਾਈਂ ਕਿ ਡੀਟੇਲ ਇੰਨੀ ਅਸੀਂ ਕੀਤੀ
ਤੇ ਘਰ ਦੇ ਜਿਹੜੇ ਵਿੰਡੇ ਕਿੱਥੇ ਹੋਣੇ ਆ, ਰੂਫ ਦਾ ਸਟਰਕਚਰ ਕਿੱਦਾਂ ਦਾ ਹੋਣਾ ਆ, ਇੱਥੋਂ ਤਾਂ ਹੀ ਸਾਡਾ 5 ਸਾਲ ਦੇ ਵਿੱਚ ਉਹ ਪਲਾਨ ਕੀਤਾ ਸੀ ਅਸੀਂ। ਹਾਂਜੀ, ਸਿਰਫ ਫਲੋਰ ਡਿਜ਼ਾਈਨ ਨਹੀਂ ਕੀਤਾ। ਜੇ ਆਪਾਂ ਤੁਸੀਂ ਆਰਕੀਟੈਕਟ ਕੋਲ ਚਲ ਜਾਓ, ਤੁਸੀਂ ਡਰਾਫਟਸਮੈਨ ਕੋਲ ਚਲ ਜਾਓ, ਤੁਸੀਂ ਉਹਨੂੰ ਦੱਸ ਦਿਓ ਵੀ ਸਾਡਾ ਇੱਥੇ ਲਾਉਣ ਚਾਹੀਦਾ, ਇੱਥੇ ਘਰ ਇੰਨੇ ਰੂਮ ਚਾਹੀਦੇ ਆ, ਅਗਲਾ ਤੁਹਾਨੂੰ ਆਪਣੇ ਮਨ ਘਰ ਡਰਾਫਟ ਬਣਾ ਕੇ ਦੇਣ ਦਾ, ਰਾਈਟ। ਪਰ ਤੁਹਾਡੀ ਆਪਣੀ ਸਟੈਂਪ ਕੋਈ ਨਹੀਂ ਹੁੰਦੀ, ਕੁਝ ਨਹੀਂ ਹੁੰਦਾ। ਆਪਣੀ ਜਿਹੜੀ ਟੱਚਸ ਹੁੰਦੇ ਉਹ ਨਹੀਂ ਹੁੰਦੇ। ਅਸੀਂ A to Z ਲੈ ਕੇ ਜਿਹੜੀਆਂ ਚੀਜ਼ਾਂ ਕਿੱਡੀ ਵੱਡੀ ਬਣਾਉਣੀ ਆ, ਉਹ ਸਾਡੀ ਪਲਾਨ ਆਪਣੀ ਬਣਾਈ ਹੈ। ਕਿਆ ਬਾਤ ਆ, ਬਾਕੀ ਜੀ ਤੁਸੀਂ ਤਾਂ ਇੰਜੀਨੀਅਰ ਨੂੰ ਵੀ ਮਾਤ ਦੇਤੀ ਹੈ। 5 ਸਾਲਾਂ ਦੇ ਵਿੱਚ ਇਹ ਹਜਾ ਘਰ ਤਿਆਰ ਕੀਤਾ, ਬਿਲਕੁਲ। ਪਰ ਫਿਰ ਤੁਹਾਨੂੰ ਦੱਸਾਂ ਵੀ ਮੇਰੀਆਂ 5-6 ਪ੍ਰਾਪਰਟੀਆਂ ਦਾ ਪੋਰਟਫੋਲੀਓ ਸੀਗਾ। ਅੱਛਾ ਜੀ। ਸਾਰਾ ਇਸ ਘਰ ਵਿੱਚ ਵੜ ਗਿਆ। ਬਾਕੀ ਦਿਖ ਵੀ ਰਿਹਾ। ਫਿਰ ਮੈਂ ਕਿਹਾ ਹੁਣ ਜੋ ਮਰਜ਼ੀ ਕਰ ਲਓ, ਮੈਨੂੰ ਘਰ ਮਿਲ ਗਿਆ। ਸਫਾਈ ਕਰਨੀ ਫਿਰ ਤੁਹਾਨੂੰ ਔਖੀ ਨਹੀਂ ਲੱਗਦੀ ਇੰਨੇ ਵੱਡੇ ਘਰ ਦੀ? ਬਿਲਕੁਲ, ਜੇ ਤੁਸੀਂ ਚੀਜ਼ ਆਪਣੀ ਚੀਜ਼ ਬਣਾਈ ਹੁੰਦੀ, ਉਹਦੀ ਖੁਸ਼ੀ ਤਾਂ ਹੁੰਦੀ ਹੈ। ਅਸੀਂ ਪਹਿਲਾਂ ਛੋਟੇ ਘਰ ਚੋਂ ਆਏ ਸੀ। ਛੋਟਾ ਘਰ, ਪਹਿਲਾ ਘਰ ਜਿਹੜਾ ਸੀ ਉਹ ਸਾਡਾ ਛੋਟਾ ਸੀ, ਤੇ ਜਦੋਂ ਇੱਥੇ ਆਏ ਆ ਤਾਂ ਅਸੀਂ ਸਾਰੀ ਦਿਹਾੜੀ ਇੱਕ ਪਾਸੇ ਦੂਏ ਪਾਸੇ ਤੁਰਦੇ ਥੱਕ ਜਾਂਦੇ ਸੀ। ਅੱਛਾ, ਗੱਲਾਂ ਕਰਨ ਨੂੰ ਤਾਂ ਜੀ ਬਹੁਤ ਮਨ ਕਰਦਾ ਤੁਹਾਡੇ ਨਾਲ, ਕਿਉਂਕਿ ਬਹੁਤ ਵਧੀਆ ਲੱਗ ਰਿਹਾ ਗੱਲਾਂ ਕਰ ਕਰਕੇ, ਐਕਸਪੀਰੀਅੰਸ ਤੁਹਾਡੇ ਸੁਣਨ ਨੂੰ ਜਾਣਨ ਨੂੰ ਮਿਲਦੇ ਨੇ। ਲਾਸਟ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਜਾਂ ਜਿਹੜੇ ਬੱਚੇ ਇੱਥੇ ਹੁਣ ਆਉਂਦੇ ਨੇ ਉਹਨਾਂ ਦੇ ਕਿੱਦਾਂ ਦੀ ਪਲੈਨਿੰਗ ਹੋਣੀ ਚਾਹੀਦੀ ਆ? ਦੇਖੋ ਜੀ, ਸੁਨੇਹੇ ਤਾਂ ਜਦੋਂ ਦੇ ਸਾਡੀ ਸਟਰਗਲ ਹੋਈ ਸੀ ਸ਼ੁਰੂ, ਰਾਈਟ, ਉਦੋਂ ਨਾ ਇੰਟਰਨੈਟ ਸੀਗਾ, ਨਾ ਕੰਪਿਊਟਰ ਦਾ ਦੌਰ ਸੀਗਾ, ਨਾ ਫੋਨਾਂ ਦਾ ਦੌਰ ਸੀਗਾ। ਅੱਜ ਕੱਲ ਤਾਂ ਦੁਨੀਆ ਇੱਕ ਬਹੁਤ ਛੋਟੀ ਜਿਹੀ ਚੀਜ਼ ਬਣ ਗਈ ਹੈ। ਹਾਂਜੀ, ਰਾਈਟ। ਤੁਸੀਂ ਅੱਜ ਕੱਲ ਵੀਡੀਓ ਕਾਲ ਇਸ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਕਿਸੇ ਵੀ ਬੰਦੇ ਨਾਲ ਆਪਣੇ ਘਰ ਦੇ ਨਾਲ ਗੱਲਬਾਤ ਕਰ ਸਕਦੇ। ਸਾਡੇ ਜ਼ਮਾਨੇ 'ਚ ਤਾਂ ਮਹੀਨੇ ਚਿੱਠੀਆਂ ਨੂੰ ਲੱਗ ਜਾਂਦੇ ਸੀ। ਜੇ ਕਿਸੇ ਦੀ ਰਹਿ ਸਿਆਣ ਦੀ ਲੈਣੀ ਹੈ, ਚਿੱਠੀ ਪਾ ਕੇ 2-2 ਮਹੀਨੇ ਚਿੱਠੀਆਂ ਵੇਟ ਕਰਦੇ ਰਹਿੰਦੇ ਸੀ। ਜਾਂ ਅਸੀਂ ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਪਹਿਲਾਂ ਮੇਰੇ ਮੰਮੀ ਡੈਡੀ ਨੂੰ ਮੈਂ ਸੁਨੇਹਾ ਘੱਲਦਾ ਹੁੰਦਾ ਸੀ ਨਾ, ਕਿਸੇ ਨੇ ਇੰਡੀਆ ਨੂੰ ਜਾਣਾ ਹਨਾ, ਤੇ ਮੈਂ ਪਹਿਲਾਂ ਚਿੱਠੀਆਂ ਲੈ ਦਿੰਦੇ ਸੀ। ਉਦੋਂ ਸੋਚਿਆ ਸੀ ਲੈ ਵੀ ਟੇਪ ਵਿੱਚ ਭਰ ਕੇ ਬੋਲ ਘੱਲ ਦਿਓ। ਟੇਪ ਵਿੱਚ ਭਰ ਕੇ ਦੱਸਣਾ ਵੀ ਕੀ ਹਾਲ, ਕੀ ਚਾਹੁੰਦੇ, ਕਿੱਦਾਂ ਆ, ਰਾਈਟ। ਲਿਖਣ ਦੇ ਨਾਲ ਜ਼ਿਆਦੀਆਂ ਚੀਜ਼ਾਂ ਦੱਸ ਸਕਦੇ ਤੁਸੀਂ ਨਾ, ਉਹ ਤੁਹਾਡੀ ਆਵਾਜ਼ ਸੁਣ ਸਕਦੇ ਸੀ, ਰਾਈਟ। ਪਰ ਹੁਣ ਮੈਂ ਇਹ ਸੰਦੇਸ਼ਾ ਤਾਂ ਇਹੀ ਦੇਵਾਂਗਾ, ਜੇ ਅਸੀਂ ਉੱਥੋਂ ਆਣ ਕੇ 15 ਸਾਲ ਦੀ ਉਮਰ 'ਚ ਮੈਂ ਆਇਆ ਸੀ, ਰਾਈਟ। ਅਗਰ ਜੇ ਕੋਈ ਹਾਰਡ ਵਰਕਿੰਗ ਪਰਸਨ ਹੋ, ਲਗਨ ਲਾ ਕੇ ਆਪਣਾ ਅੱਛੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦਾ ਆ, ਇਹ ਦੁਨੀਆ ਜਿਹੜੀ ਆਸਟ੍ਰੇਲੀਆ ਆ, ਇਹੋ ਜਿਹਾ ਮੁਲਕ ਆ ਨਾ, ਇੱਥੇ ਜਿਹੜਾ ਤੁਹਾਡੀ ਮਿਹਨਤ ਆ ਉਹਦਾ ਫਲ ਮਿਲਦਾ ਜੀ, ਬਿਲਕੁਲ। ਕੋਈ ਵੀ ਬੰਦਾ ਜਿਹੜਾ ਹਾਰਡ ਵਰਕਿੰਗ ਹੈ, ਇੱਥੇ ਆਣ ਕੇ ਲਗਨ ਦੇ ਨਾਲ ਕੰਮ ਕਰੂਗਾ ਹਨਾ, ਉਹ ਕੋਈ ਵੀ ਬੰਦਾ ਸਕਸੈਸਫੁਲ ਹੋ ਸਕਦਾ ਜੀ, ਬਿਲਕੁਲ ਜੀ। ਪਰ ਹਾਰਡ ਵਰਕ ਦੇ ਨਾਲ ਕਰਨਾ, ਪਰ ਇੱਥੇ ਜਿਹੜਾ ਮਿਹਨਤ ਦਾ ਆ ਫਲ ਹਰੇਕ ਬੰਦੇ ਨੂੰ ਮਿਲਦਾ। ਇਹ ਡਿਪੈਂਡ ਉਹਨਾਂ ਤੇ ਆ ਵੀ ਤੁਸੀਂ ਲਗਾਨ ਦੇ ਨਾਲ ਜਿੰਨੀ ਮਿਹਨਤ ਕਰ ਸਕਦੇ ਉਨਾ ਤੁਸੀਂ ਅੱਗੇ ਵੱਧ ਸਕਦੇ, ਆਪਣੇ ਜਿਹੜੇ ਖੁਆਬ ਆ ਉਹ ਪੂਰੇ ਕਰ ਸਕਦੇ ਆ। ਉਮੀਦ ਕਰਦੇ ਹਾਂ ਜੀ ਸਾਡੇ ਦਰਸ਼ਕ ਤੁਹਾਡੇ ਐਕਸਪੀਰੀਅੰਸ ਤੋਂ ਸਿੱਖਣਗੇ, ਤੇ ਆਉਣ ਵਾਲੇ ਜਿਹੜੇ ਬਾਹਰੋਂ ਅੰਦਰੋਂ ਆਉਣ ਵਾਲੇ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਵੈਸੇ, ਮੈਂ ਇਹ ਦੱਸਣਾ ਆਪਣੇ ਦਰਸ਼ਕਾਂ ਨੂੰ ਸੁਝਾਅ ਦੇਣਾ ਚਾਹਾਂਗੀ, ਜਾਂ ਇੱਕ ਸਿੱਖਿਆ ਦੇਣਾ ਚਾਹਾਂਗੀ, ਕਿਉਂਕਿ ਜਿਹਨਾਂ ਕੋਲ ਆਪਣੇ ਮਾਂ-ਬਾਪ ਹੁੰਦੇ ਆ ਨਾ, ਉਹ ਬੱਚਿਆਂ ਲਈ ਇੱਕ ਤਰ੍ਹਾਂ ਛੱਤ ਹੁੰਦੀ ਆ। ਸਾਡੇ ਕੋਲ ਦੋਨੋਂ ਚੀਜ਼ਾਂ ਨਹੀਂ ਸੀਗੀਆਂ, ਅਸੀਂ ਇਹ ਚੀਜ਼ਾਂ ਨੂੰ ਮਿਸ ਕੀਤਾ। ਪਰ ਜਿਹਨਾਂ ਕੋਲ ਹੈਗੇ ਆ, ਪਲੀਜ਼ ਉਹਨਾਂ ਦੀ ਸੇਵਾ ਕਰੋ, ਉਹਨਾਂ ਨੂੰ ਅਪਰੀਸ਼ੀਏਟ ਕਰੋ। ਮਾਂ-ਬਾਪ ਜਿਹੜੇ ਆ ਕਦੇ ਮਿਲਦੇ ਨਹੀਂ। ਬਹੁਤ ਸੋਹਣਾ ਸੁਨੇਹਾ ਦਿੱਤਾ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਜੀ।